ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਨਾਲ ਜੁੜਦੇ ਹਾਂ ਮਿੰਟੂ ਗੁਰਸਰੇਗਾ ਜੀ ਨੂੰ ਤੇ ਉਸ ਤੋਂ ਬਾਅਦ ਸਪਾਂਸਰ ਦਾ ਕਰਾਂਗੇ ਧੰਨਵਾਦ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤੇ ਇਹਨਾਂ ਦੇ ਨਾਲ 408-272-2500 ਤੇ ਗੱਲ ਕੀਤੀ ਜਾ ਸਕਦੀ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਪਲਾ ਇੰਡੀਅਨ ਕੰਜ਼ੀਨਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ GLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਲੋਕੇਸ਼ਨ ਅਸਾਂ ਤਨੇਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ 209-277-0113। ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਅਜੀਤ ਟਵਾਲ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 559-800-0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855-905-2575 ਤੇ ਗੱਲ ਕਰ ਸਕਦੇ ਹੋ। ਵੱਧਦੇ ਖਬਰਾਂ ਦੇ ਵੱਲ। ਮਿੰਟੂ ਜੀ, ਰਾਘਵ ਚੱਡਾ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਤੇ ਜੀ। ਮਿੰਟੂ ਜੀ, ਪਹਿਲੀ ਖਬਰ ਵੱਲ ਵਧੀਏ। ਰਾਘਵ ਚੱਡਾ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਤੇ ਜੀ। ਦੇਖੋ, ਹੈ ਤੇ ਚੇਅਰਮੈਨ ਨੇ, ਪਰ ਮੈਂ ਇਹਨਾਂ ਨੂੰ ਹੁਣ ਥੋੜਾ ਜਿਹਾ ਹੋਰ ਥੋੜਾ ਬਦਲ ਕੇ ਕਰਕੇ ਆਇਆ ਵਾਂ। ਇਹ ਚੇਅਰਮੈਨ ਨਹੀਂ ਹੈਗੇ, ਇਹ ਬੇਸਿਕਲੀ ਚੇਅਰ ਔਨ ਮਾਨ ਹੈ। ਤਾਂ ਚੇਅਰਮੈਨ ਦੀ ਜਗ੍ਹਾ ਤੇ ਚੇਅਰ ਔਨ ਮਾਨ ਕਿਹਾ ਜਾ ਸਕਦਾ ਕਿ ਚੇਅਰਮੈਨ ਨਹੀਂ ਹੈ, ਚੇਅਰ ਔਨ ਮਾਨ ਮਤਲਬ ਕਿ ਇੱਕ ਕੁਰਸੀ ਹੈ, ਕੁਰਸੀ ਦੇ ਉੱਤੇ ਕੁਰਸੀ। ਤਾਂ ਖੈਰ ਦੇਖੋ, ਇਹ ਗੱਲ ਸਾਫ਼ ਹੋ ਗਈ ਸੀ ਪਿਛਲੇ ਦਿਨੀ, ਇਹ ਜਦੋਂ ਖਬਰ ਉੱਡੀ ਸੀਗੀ ਤੇ ਚਰਚਾਵਾਂ ਚੱਲੀਆਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਸੀਗਾ ਕਿ ਵੇਖੋ ਜੀ, ਅਸਾਂ ਨੇ ਇਹਨਾਂ ਨੂੰ ਡਿਪਟੀ ਨਹੀਂ ਲਾਉਣਾ, ਮਤਲਬ ਕਿ ਡਿਪਟੀ ਚੀਫ ਮਿਨਿਸਟਰ ਰਾਘਵ ਚੱਡਾ ਜੀ ਨਹੀਂ ਬਣ ਰਹੇ, ਐਸਾ ਸਪਸ਼ਟੀਕਰਨ ਸੀ। ਪਰ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਚੀਫ ਸੈਕਟਰੀ ਦੇ ਦਸਤਖਤਾਂ ਹੇਠ, ਉਹ ਜਿਹੜਾ ਨੋਟੀਫਿਕੇਸ਼ਨ ਸੀ ਉਹਨੂੰ ਇਹਨਾਂ ਨੇ ਕਦੇ ਵੀ ਗਲਤ ਨਹੀਂ ਕਿਹਾ। ਜਦੋਂ ਨੋਟੀਫਿਕੇਸ਼ਨ ਇਹਨਾਂ ਨੇ ਮੰਨਿਆ ਕਿ ਸਹੀ ਆ ਤੇ ਇਹ ਕਹਿ ਦਿੱਤਾ ਕਿ ਡਿਪਟੀ ਚੀਫ ਮਿਨਿਸਟਰ। ਅੱਛਾ, ਤੁਸੀਂ ਮੈਨੂੰ ਦੱਸੋ ਕਿ ਡਿਪਟੀ ਚੀਫ ਮਿਨਿਸਟਰ ਕਿਵੇਂ ਲੱਗ ਜੂਗਾ? ਇਹ ਤੇ ਵਿਧਾਇਕ ਨਹੀਂ ਹੈਗਾ ਜੀ। ਬਿਲਕੁਲ। ਗੱਲ ਕੀ ਸੀਗਾ ਕਿ ਉਹ ਟੋਪੀ ਪਾ ਗਏ, ਟੋਪੀ ਪਾ ਗਏ, ਗੱਲ ਨੂੰ ਘੁਮਾ ਗਏ। ਪਰ ਉਸ ਨੋਟੀਫਿਕੇਸ਼ਨ ਬਾਰੇ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਆਖਿਆ ਕਿ ਉਹ ਫੇਕ ਆ ਜਾਂ ਉਹ ਗਲਤ ਜਾਰੀ ਹੋ ਗਿਆ, ਅਸੀਂ ਉਹਨੂੰ ਸੋਧ ਕੇ ਜਾਰੀ ਕਰਾਂਗੇ, ਐਸਾ ਉਹਨਾਂ ਨੇ ਕੁਛ ਕਿਹਾ ਹੀ ਨਹੀਂ। ਤਾਂ ਜਦੋਂ ਉਹ ਨੋਟੀਫਿਕੇਸ਼ਨ ਕਾਇਮ ਸੀ ਤੇ ਸਾਡੇ ਵਰਗੇ ਉਦੋਂ ਨਹੀਂ ਕਿਹਾ ਕਿ ਜਿਹੜਾ ਇਹ ਆ ਰਿਹਾ ਵਾ ਉਹ ਚੱਡਾ ਸਾਹਿਬ ਆ ਰਿਹਾ, ਕਿਉਂਕਿ ਸਾਫ਼ ਸੀ, ਸਪਸ਼ਟ ਸੀ ਕਿ ਇਹ ਜਿਹੜੀ ਕਮੇਟੀ ਬਣਾਈ ਗਈ ਆ ਜਿਹਦੇ ਚ ਵਾਰ-ਵਾਰ ਇਹਨਾਂ ਨੇ ਕਿਹਾ ਕਿ ਟੈਂਪਰੇਰੀ ਹੈ ਜੀ, ਇਹਦੇ ਵਿੱਚ ਤਨਖਾਹ ਨਹੀਂ ਲੈਣਗੇ, ਪੱਤਾ ਨਹੀਂ ਲੈਣਗੇ। ਉਹ ਵੀ ਮੈਂ ਦੱਸ ਦਿੰਦਾ ਕਿਉਂ ਨਹੀਂ, ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਨੇ ਤੇ ਕਾਇਦੇ ਦੇ ਮੁਤਾਬਕ ਉਹ ਕੋਈ ਤਨਖਾਹ ਪੱਤਾ ਐਕਸਟਰਾ ਲੈਣਗੇ ਇਹੋ ਜਿਹੇ ਅਹੁਦੇ ਤੇ, ਉਹ ਹੋ ਜਾਏਗਾ ਕਨਫਲਿਕਟ ਆਫ ਇੰਟਰਸਟ। ਹਾਂਜੀ। ਸੋ ਇਸ ਕਰਕੇ ਉਹ ਇਸ ਮਾਮਲੇ 'ਚ ਵਾਰ-ਵਾਰ ਨੋਟੀਫਿਕੇਸ਼ਨ 'ਚ ਜ਼ਿਕਰ ਕਰਦੇ ਨੇ ਕਿ ਟੈਂਪਰੇਰੀ ਇਹ ਹੈਗੀ ਹੈ ਜੀ ਜਿਹੜੀ ਅਸੀਂ ਲਿਆ ਰਹੇ ਹਾਂ ਕਮੇਟੀ, ਇਹਦੇ ਵਿੱਚ ਕੋਈ ਤਨਖਾਹ ਪੱਤਾ ਨਹੀਂ ਲਿਆ ਜਾਏਗਾ। ਪਰ ਉਹਦੇ 'ਚ ਇੱਕ ਜਿਹੜੀ ਖਾਸ ਤੌਰ ਤੇ ਇਹਨਾਂ ਨੇ ਪ੍ਰੋਵੀਜ਼ਨਲ ਮੱਦ ਪਾਈ ਹੈ, ਉਹ ਇਹ ਪਾਈ ਹੈ ਕਿ ਅਫਸਰ ਸ਼ਾਹੀ ਨੂੰ ਬੁਲਾਇਆ ਜਾਏਗਾ, ਅਫਸਰ ਸ਼ਾਹੀ ਦੇ ਨਾਲ ਮੀਟਿੰਗ ਕੀਤੀ ਜਾ ਸਕਦੀ ਆ। ਅਸਲ ਦੇ ਵਿੱਚ ਸਮੱਸਿਆ ਇਹ ਆਈ ਸੀ ਕਿ ਬੀਤੇ ਦਿਨ ਹੀ ਕੁਝ ਅਫਸਰਾਂ ਨੇ ਇਹਨਾਂ ਨੂੰ, ਮਤਲਬ ਕਿ ਜਿਹੜੇ ਇਹ ਦਿੱਲੀ ਵਾਲੇ ਬਾਬੂ ਹੈ, ਜਿਵੇਂ ਡੀਜੇ ਵਾਲੇ ਬਾਬੂ ਮੇਰਾ ਗਾਣਾ ਤੋਂ ਵਜਾ, ਤਾਂ ਇਹ ਤੇ ਬੈਂਡ ਹੀ ਵਜਾਉਣ ਆ ਗਏ ਨੇ। ਤਾਂ
ਜਦੋਂ ਕੁਝ ਅਫਸਰਾਂ ਨੇ ਕਿਹਾ ਕਿ ਦੇਖੋ ਅਸੀਂ ਤੁਹਾਡੇ ਤਾਬਿਆਦਾਰ ਹੈ ਨਹੀਂ, ਅਸੀਂ ਤਾਬਿਆਦਾਰ ਹੈਗੇ ਆ ਸੀਐਮਓ ਦੇ, ਤਾਂ ਉਸ ਤੋਂ ਬਾਅਦ ਫਿਰ ਇਸ ਚੀਜ਼ ਦਾ ਹੱਲ ਇਸ ਰੂਪ 'ਚ ਕੱਢਿਆ ਗਿਆ। ਮਤਲਬ ਕਿ ਹੁਣ ਇਹਨੂੰ ਚੇਅਰਮੈਨ ਬਣਾ ਕੇ ਚੱਡਾ ਸਾਹਿਬ ਨੂੰ ਤੇ ਉਹਨਾਂ ਨੇ ਕੈਬਨਿਟ ਦਾ ਰੈਂਕ ਦੇ ਦੇਣਾ, ਕੈਬਨਿਟ ਮਿਨਿਸਟਰ ਦੇ ਬਰੋਬਰ ਰੈਂਕ ਉਹਦੇ ਕੋਲ ਆ ਜਾਏਗਾ। ਤੇ ਉਹਦੇ ਨਾਲ ਕੀ ਹੋਏਗਾ ਕਿ ਅਫਸਰਸ਼ਾਹੀ ਜਿਹੜੀ ਹੈ ਉਹ ਮੀਟਿੰਗਾਂ ਦਿਆ ਕਰੇਗੀ ਉਹਦੇ ਨਾਲ, ਮੀਟਿੰਗਾਂ ਕਰਿਆ ਕਰੇਗੀ ਉਹਦੇ ਨਾਲ ਆਫੀਸ਼ੀਅਲੀ ਇੱਕ ਤਰ੍ਹਾਂ ਨਾਲ। ਜਿੱਦਾਂ ਕਹਿ ਲਈਏ ਕਿ ਚੱਡਾ ਸਾਹਿਬ ਨੂੰ ਇੱਕ ਅਥਾਰਟੀ ਮਿਲ ਗਈ ਜਾਂ ਪਾਵਰ ਮਿਲ ਗਈ। ਤੋ ਇਹ ਹੈ ਸਾਰੀ ਖੇਡ ਕਿ ਅੱਗੇ ਚੱਡਾ ਸਾਹਿਬ ਥੋੜਾ ਜਿਹਾ ਪਿੱਛੇ ਸਨ, ਹੁਣ ਬਿਲਕੁਲ ਹੀ ਉਹ ਖੁੱਲ ਕੇ ਮੈਦਾਨ ਦੇ ਵਿੱਚ ਆ ਗਿਆ। ਗੱਲ ਇਹ ਆ ਕਿ ਇਧਰੋਂ ਕੋਈ ਮੈਦਾਨ 'ਚ ਨਹੀਂ ਆਇਆ ਮੇਰੇ ਖਿਆਲ ਦੇ ਨਾਲ। ਜੇ ਆਪਾਂ ਦੇਖੀਏ ਤੇ ਬਿਲਕੁਲ ਐਨ ਚੁੱਪੀ ਆ ਜੀ, ਜਮਾਂ ਹੀ ਬਿਲਕੁਲ ਜਿੱਦਾਂ ਸੁੰਨ ਸਰਾਂ ਹੁੰਦੀ ਆ। ਤਾਂ ਹਾਲਾਂਕਿ ਜੇ ਤੁਸੀਂ ਵੇਖੋਗੇ ਤਾਂ ਹੇਠਲੇ ਪੱਧਰ ਤੇ ਇਹਨਾਂ ਦੇ ਜਿਹੜੇ ਵਲੰਟੀਅਰ ਨੇ, ਜਿਨ੍ਹਾਂ ਨੇ ਖੂਨ ਵੀ ਡੋਲਿਆ ਤੇ ਪਸੀਨਾ ਵੀ ਡੋਲਿਆ, ਉਹ ਇਤਰਾਜ਼ ਜ਼ਰੂਰ ਕਰ ਰਹੇ ਆ ਪਰ ਦਬਵੀਂ ਸੁਰ ਦੇ ਵਿੱਚ। ਇਹ ਜ਼ਰੂਰੀ ਆ ਕਿਉਂਕਿ ਇਹ ਤੇ ਦੇਖੋ ਗੱਲ ਕੀ ਹੈ ਕਿ ਉਦਾਂ ਤੇ ਚਲੋ ਜੋ ਕੁਝ ਕਰੀ ਜਾਂਦੇ ਸੋ ਕਰੀ ਜਾਂਦੇ ਆ, ਪਰ ਇਹ ਇੱਕ ਨਵੀਂ ਨੀਂਹ ਰੱਖਣ ਜਾ ਰਹੇ ਆ। ਇਹਦਾ ਮਤਲਬ ਕਿ ਜਿਹੜੀ ਸਟੇਟ ਤੁਸੀਂ ਜਿੱਤਿਆ ਕਰੋਗੇ ਜੀ, ਫਰਜ਼ ਕਰੋ ਕੱਲ ਨੂੰ ਹਿਮਾਚਲ ਜਿੱਤਦੇ ਨੇ ਜਾਂ ਹਰਿਆਣਾ ਜਿੱਤਦੇ ਨੇ, ਕਿ ਇਸੇ ਤਰ੍ਹਾਂ ਹੀ ਕਰਿਆ ਕਰੋਗੇ ਕਿ ਇੱਕ ਉੱਥੇ ਸੂਬੇਦਾਰ ਲਿਆ ਕੇ ਬਿਠਾ ਦਿਆ ਕਰੋਗੇ। ਤਾਂ ਜਿਹੜੇ ਲੋਕ ਹੁਣ ਮੰਨ ਲਓ ਵੋਟ ਦਿੰਦੇ ਨੇ, ਉਹ ਵੋਟ ਦਿੰਦੇ ਇਸ ਸਪਿਰਿਟ ਦੇ ਨਾਲ ਕਿ ਬਈ ਸਾਡਾ ਜਿਹੜਾ ਚੀਫ ਮਿਨਿਸਟਰ ਹੋਏਗਾ ਉਹ ਫਲਾਣਾ ਹੋਏਗਾ, ਸਾਡਾ ਚੀਫ ਮਿਨਿਸਟਰ ਹੋਏਗਾ ਫਲਾਣਾ ਹੋਏਗਾ ਤਾਂ ਸਾਡੇ ਕੰਮ ਉਹ ਕਰੇ। ਤੇ ਜੇ ਹੁਣ ਮੰਨ ਲਓ ਇਸ ਤਰ੍ਹਾਂ ਦੇ ਕਾਰ ਵਿਹਾਰ ਕਰੋਗੇ ਤਾਂ ਉਹ ਤਾਂ ਸਪੇਟ ਹੀ ਤੁਸੀਂ ਦਾਅ ਤੇ ਲਾ ਦਿਓਗੇ, ਤਾਕ ਤੇ ਰੱਖ ਦਿਓਗੇ ਉਸਨੂੰ। ਸੋ ਇਸ ਕਰਕੇ ਇਹ ਬੜੀ ਖਤਰਨਾਕ ਖੇਡ ਹੈ, ਸਾਡੀ ਖਿੱਤਾਵਾਦੀ ਰਾਜਨੀਤੀ ਦੇ ਖਾਸੇ ਨੂੰ ਹੀ ਇਹ ਖਤਰਾ ਹੈ ਬਿਲਕੁਲ ਕਿ ਤੁਸੀਂ ਜਿੱਤ ਕੇ ਤੇ ਉੱਤੇ ਬਿਠਾ ਦਿਓ। ਇਹਦੇ ਚ ਹੁਣ ਜਿਹੜੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਚ ਹੈਗੇ ਨੇ ਕੁਝ ਬੰਦੇ, ਵੈਸੇ ਤੇ ਜ਼ਿਆਦਾਤਰ ਬੋਲਣ ਵਾਲੇ ਇਹਨਾਂ ਨੇ ਚੁੱਪ ਹੀ ਕਰਾ ਦਿੱਤੇ, ਕੱਢ ਹੀ ਦਿੱਤੇ। ਤੇ ਜੇ ਕੋਈ ਬਚਿਆ ਉਹਨਾਂ ਨੂੰ ਬੋਲਣਾ ਚਾਹੀਦਾ ਹੈ। ਸਾਰਾ ਪੰਜਾਬ ਤੁਹਾਡੇ ਲਈ ਬੋਲ ਰਿਹਾ ਹੈ ਕਿ ਗਲਤ ਹੋ ਰਿਹਾ, ਗਲਤ ਹੋ ਰਿਹਾ। ਹੁਣ ਜੇ ਤੁਸੀਂ ਡੁੰਨੇ ਵੱਟੇ ਬਣ ਕੇ ਤੇ ਉਹ ਸਾਰੀ ਚੀਜ਼ ਨੂੰ ਬਰਦਾਸ਼ਤ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਤੁਸੀਂ ਇੱਕ ਦਿਨ ਏਦਾਂ ਦੀ ਕਹਿ ਲਓ ਕਿ ਪੋਜੀਸ਼ਨ ਤੇ ਖਲੋ ਜਾਓਗੇ ਕਿ ਜਿੱਥੇ ਨਾਕਾਮੀਆਂ ਤੇ ਤੁਹਾਡੇ ਸਿਰ 'ਚ ਪਾਉਣਗੇ ਤੇ ਕਾਮਯਾਬੀਆਂ ਦੇ ਸਿਹਰੇ ਆਪਣੇ ਸਿਰ ਤੇ ਸਜਾ ਲੈਣਗੇ, ਕੁਛ ਨਹੀਂ ਵੱਟਿਆ ਜਾਣਾ ਤੁਹਾਡਾ ਮੁੜ ਕੇ। ਜੀ ਮਾਨ ਸਾਹਿਬ ਕਹਿ ਰਹੇ ਮੁੱਖ ਮੰਤਰੀ ਪੰਜਾਬ ਕਿ ਹੁਣ ਘਰ ਬੈਠੀ ਪੰਜਾਬ ਪੁਲਿਸ ਦੇ ਕੋਲ ਜੇ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੈ ਤੇ ਆਨਲਾਈਨ ਕਰਵਾ ਸਕਦੇ ਹੋ। ਹਾਂਜੀ ਦੇਖੋ ਇਹ ਠੀਕ ਆ, ਕੁਛ ਫੈਸਲੇ ਇਹਨਾਂ ਦੇ ਬੜੇ ਅੱਛੇ ਨੇ, ਉਮਦਾ ਫੈਸਲੇ ਹੁੰਦੇ ਨੇ ਉਹਨਾਂ ਦੇ। ਉਹਦੇ 'ਚ ਪਿਛਲੇ ਦਿਨੀ ਇੱਕ ਨਵਾਂ ਇਹਨਾਂ ਨੇ ਲਿਆਂਦਾ ਸੀਗਾ ਕਿ ਜਿਹੜੀ ਗੱਡੀ ਕੋਈ ਪਰਚੇਸ ਕਰਦਾ ਹੈ ਨਵੀਂ, ਤਾਂ ਹੁਣ ਉਹ ਝੰਜਟ ਹੀ ਖਤਮ ਕਰ ਦਿੱਤੀ ਕਿ ਤੁਸੀਂ ਆਰਸੀ ਬਣਾਓ ਜਾਂ ਆਰਸੀ ਤੁਹਾਡੇ ਕੋਲ ਐਸਡੀਐਮ ਦੇ ਥਰੂ ਪਹੁੰਚੇਗੀ, ਦਫ਼ਤਰ ਦੇ ਥਰੂ ਪਹੁੰਚੇਗੀ। ਐਸਾ ਕੁਛ ਨਹੀਂ ਹੈ। ਜਿਹੜਾ ਵੀ ਕੋਈ ਬੰਦਾ ਗੱਡੀ ਪਰਚੇਸ ਕਰੇਗਾ ਉਹ ਸਾਰਾ ਕੁਛ ਏਜੰਸੀ ਨੂੰ, ਸੰਬੰਧਿਤ ਏਜੰਸੀ ਨੂੰ ਉਹ ਦੇ ਦੇਣਗੇ, ਅਪਰੂਵਲ ਵਗੈਰਾ ਉਹਨਾਂ ਦੇ ਕੋਲ ਹੋਏਗੀ, ਉਹ ਨਾਲ ਦੀ ਨਾਲ ਜਦੇ ਹੀ ਬਸ ਕਰ ਦਿਆ ਕਰਨ। ਉਹ ਬਹੁਤ ਅੱਛੀ ਚੀਜ਼ ਹੈ ਕਿਉਂਕਿ ਹੁਣ ਇੱਥੇ ਜਿੱਦਾਂ ਮਾਲ ਮਹਿਕਮੇ ਦੇ ਕੁਝ ਕਰਮਚਾਰੀ ਜਿਹੜੇ ਆ ਉਹ ਸਟ੍ਰਾਈਕ ਤੇ ਚਲੇ ਜਾਂਦੇ ਆ, ਕਈਆਂ ਦੀ ਆਰਸੀ ਜਿਹੜੀ ਆ ਉਹ 6-6 ਮਹੀਨੇ ਵੀ ਲੰਮਕੀ ਆ ਪੰਜਾਬ ਦੇ ਵਿੱਚ ਸਟ੍ਰਾਈਕ ਦੇ ਦਿਨਾਂ 'ਚ। ਸੋ ਇਸ ਕਰਕੇ ਇਹ ਇੱਕ ਅੱਛਾ ਕਦਮ ਆ। ਤਾਂ ਇਸੇ ਤਰ੍ਹਾਂ ਹੀ ਹੁਣ ਇਹਨਾਂ ਨੇ ਕਿਹਾ ਕਿ ਆਨਲਾਈਨ ਸ਼ਿਕਾਇਤ ਜਿਹੜੀ ਆ ਤੁਸੀਂ ਪਾ ਸਕਦੇ ਹੋ। ਤਾਂ ਆਨਲਾਈਨ ਸ਼ਿਕਾਇਤ ਦਾ ਮਤਲਬ ਕੀ ਹੈ ਕਿ ਜਿੱਦਾਂ ਇੱਕ ਪੋਰਟਲ ਬਣ ਗਿਆ, ਪੋਰਟਲ ਤੁਸੀਂ ਜਦੋਂ ਉਹਨੂੰ ਜਾ ਕੇ ਉੱਥੇ ਸਰਚ ਕਰਕੇ ਤੇ ਉੱਥੇ ਇੱਕ ਆਈਡੀ ਬਣਾ ਕੇ, ਮਤਲਬ ਕਿ ਜਿੱਦਾਂ ਤੁਹਾਡਾ ਜਿਹੜਾ ਵੀ ਕੋਈ ਟੈਲੀਫੋਨ ਨੰਬਰ ਹੋਏਗਾ ਉਹਨੂੰ ਜਦੋਂ ਯੂਜ਼ ਕਰ ਲਓਗੇ ਉਹ ਆਈਡੀ ਬਣ ਜਾਏਗੀ, ਤਾਂ ਫਿਰ ਤੁਸੀਂ ਜਾ ਕੇ ਪੋਰਟਲ ਦੇ ਵਿੱਚ ਆਪਣੀ ਆਨਲਾਈਨ ਸ਼ਿਕਾਇਤ ਦਰਜ ਕਰ ਲਓਗੇ। ਤਾਂ ਉਹ ਜਿਹੜਾ ਇਹਨਾਂ ਨੇ ਬਣਾਇਆ ਪੋਰਟਲ ਕਹਿ ਲਓ ਜਾਂ ਵੈਬਸਾਈਟ, ਉਹ ਹੈ www.pgd.punjabpolice.gov.in। ਮਤਲਬ ਕਿ ਉਹਦੇ 'ਚ ਕੋਈ ਵੀ ਜਾ ਕੇ ਹੁਣ ਦੇਖ ਸਕਦਾ। ਆਈਡੀ ਬਣਾਉਣੀ ਪਏਗੀ, ਉਸ ਤੋਂ ਬਾਅਦ ਤੁਸੀਂ ਆਪਣੀ ਕੰਪਲੇਂਟ ਜਿਹੜੀ ਹੈ ਉੱਥੇ ਦਰਜ ਕਰਵਾ ਦਿਓ। ਔਰ ਕੰਪਲੇਂਟ ਦਰਜ ਕਰਵਾਉਣ ਤੋਂ ਬਾਅਦ ਤੁਸੀਂ ਉਹਨੂੰ ਟਰੈਕ ਵੀ ਕਰ ਸਕਦੇ। ਮਤਲਬ ਕਿ ਇੱਕ ਤੇ ਇਹ ਆ ਕਿ ਘਰ ਬੈਠਿਆਂ ਹੀ ਤੁਸੀਂ ਉਸ ਸ਼ਿਕਾਇਤ ਨੂੰ ਦਰਜ ਕਰਵਾ ਸਕਦੇ ਹੋ। ਉਹਦੇ ਨਾਲ ਕੀ ਹੋਏਗਾ ਕਿ ਖੱਜਲ ਖੁਆਰੀ ਬਚੇਗੀ, ਔਰ ਪਲੱਸ ਜੋ ਇੱਕ ਬਹੁਤ ਵੱਡਾ ਚੱਲਣ ਹੈ ਮਤਲਬ ਕਿ ਸੇਵਾ ਪਾਣੀ ਦਾ, ਉਹ ਵੀ ਬੰਦ ਹੋਏਗਾ। ਤਾਂ ਸਮਾਂ ਵੀ ਬਚੇਗਾ, ਸਾਰੀਆਂ ਚੀਜ਼ਾਂ ਦੀ ਬਚਤ ਹੋਏਗੀ। ਤਾਂ ਇਸ ਤੋਂ ਇਲਾਵਾ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਜੇ ਤੁਸੀਂ ਮੰਨ ਲਓ ਜਿਵੇਂ ਅਸੀਂ ਆਨਲਾਈਨ ਆਰਟੀਆਈ ਪਾਉਂਦੇ ਆ
ਠੀਕ ਉਸੇ ਤਰ੍ਹਾਂ ਕਿ ਜਦੋਂ ਅਸੀਂ ਅਸੰਤੁਸ਼ਟ ਹੁੰਨੇ ਆ ਅਸੀਂ ਅਪੀਲ ਕਰ ਸਕਦੇ ਹਾਂ ਸੰਬੰਧਿਤ ਅਥਾਰਟੀ ਨੂੰ। ਤਾਂ ਉੱਥੇ ਜੇਕਰ ਮੰਨ ਲਓ ਤੁਹਾਡੀ ਕੰਪਲੇਂਟ ਜਿਹੜੀ ਹੈ ਉਹਦੇ ਤੇ ਕਾਰਵਾਈ ਇਸ ਤਰ੍ਹਾਂ ਦੀ ਹੋਈ ਆ ਕਿ ਤੁਸੀਂ ਉਹਦੇ ਤੋਂ ਸੰਤੁਸ਼ਟ ਨਹੀਂ ਜੇ, ਤੁਸੀਂ ਖੁਸ਼ ਨਹੀਂ ਜੇ ਕਿ ਇਹ ਕਾਰਵਾਈ ਜਿਹੜੀ ਹੈ ਯਾਰ ਬੜੀ ਢਿੱਲੀ ਮੱਠੀ ਆ, ਤਾਂ ਉੱਥੇ ਇੱਕ ਅਪੀਲ ਦਾ ਵੀ ਆਪਸ਼ਨ ਹੋਏਗਾ। ਅੱਛੀ ਗੱਲ ਆ, ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ, ਕਮਾਲ ਦੀ ਗੱਲ ਇਹ ਆ ਕਿ ਜਿਹੜੀ ਆਨਲਾਈਨ ਇਹਨਾਂ ਦੀ RTI ਪੈਂਦੀ ਆ ਉਹਦੇ ਵਿੱਚ ਤੇ ਹੁਣ ਬਹੁਤ ਸੀਮਤ ਕਰ ਦਿੱਤਾ ਇਹਨਾਂ ਨੇ, ਉਹ ਉਧਰੋਂ ਘਟਾ ਦਿੱਤਾ ਕਿਉਂਕਿ ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਾਫੀ ਜ਼ਿਆਦਾ ਬਾਹਰ ਆ ਜਾਂਦੀ ਹੈ। ਸੋ ਗੱਲ ਇਹ ਹੈ ਕਿ ਦੂਸਰੇ ਪੱਖ ਤੋਂ ਜੇ ਆਪਾਂ ਦੇਖੀਏ ਕੱਲੀ ਸ਼ਿਕਾਇਤ ਦਾ ਹੀ ਮਾਜ਼ਰਾ ਨਹੀਂ ਹੈ ਕਿ ਹੁੰਦਾ ਕੀ ਹੈ ਕਿ ਉਹੀ ਥਾਣੇਦਾਰ ਉਹਨੇ ਰੇਡਾਂ ਵੀ ਮਾਰਨੀਆਂ, ਉਹਨੇ ਗਾਂਹ ਜਾ ਕੇ ਨਾਕਾ ਵੀ ਲਾਉਣਾ ਹੈ ਤੇ ਫਿਰ ਤਫਤੀਸ਼ ਵੀ ਕੀਤੀ ਆ, ਮਤਲਬ ਜਾ ਕੇ ਤੇ ਅਦਾਲਤ ਦੇ ਵਿੱਚ ਕਾਗਜ਼ ਪੱਤਰ ਵੀ ਦਾਖਲ ਕਰਨੇ ਆ। ਮਸਲਾ ਕੱਲੀ ਸ਼ਿਕਾਇਤ ਦਾ ਨਹੀਂ, ਮਸਲਾ ਇਹ ਆ ਕਿ ਸਿਸਟਮ ਜਿਹੜਾ ਪੁਲਿਸ ਦਾ ਉਹਨੂੰ ਚੁਸਤ ਦਰੁਸਤ ਕਰੋ। ਕਈ ਵਾਰੀ ਕੀ ਹੁੰਦਾ ਕਿ 6-6 ਮਹੀਨੇ ਸਾਲ ਗਵਾਹੀਆਂ ਨਹੀਂ ਲੱਗਦੀਆਂ, ਲੋਕਾਂ ਦੇ ਕੇਸ ਲੰਕਦੇ ਰਹਿੰਦੇ ਆ, ਤਾਂ ਉਹ ਸਿਸਟਮ ਵੀ ਇਹ ਠੀਕ ਆ। ਇਸ ਗੱਲ ਦੀ ਮੈਂ ਸਲਾਹਤਾ ਕਰਦਾ ਕਿ ਅੱਛੇ ਕਦਮ ਨੇ, ਇਸ ਤਰ੍ਹਾਂ ਦੇ ਨਿੱਕੇ ਕਦਮ ਚੁੱਕਣੇ ਚਾਹੀਦੇ ਆ ਜਿਹੜੇ ਵੀ ਚੁੱਕੇ ਜਾ ਸਕਦੇ ਆ, ਪਰੰਤੂ ਗੱਲ ਕੀ ਆ ਕਿ ਗਾਂ ਜਦੋਂ ਮੁਕੱਦਮੇਬਾਜ਼ੀ ਹੁੰਦੀ ਆ ਤਾਂ ਉਦੋਂ ਜਿਹੜੀ ਢਿੱਲ ਮੁੱਲ ਆ ਉਹ ਜ਼ਰੂਰ ਠੀਕ ਕਰਨ ਦੀ ਲੋੜ ਆ। ਤਾਂ ਬਾਕੀ ਇਸ ਤਰ੍ਹਾਂ ਦੇ ਕਦਮ ਜਿਹੜੇ ਆ ਉਹ ਕੋਈ ਮਾੜੇ ਨਹੀਂ ਹੈਗੇ, ਲੋਕਾਂ ਦਾ ਟਾਈਮ ਬਚੇਗਾ, ਕੁਛ ਹੱਦ ਤੱਕ ਲੱਸੀ ਪਾਣੀ ਵੀ ਬਚੇਗਾ। ਜੀ, ਮਾਣਹਾਨੀ ਦੇ ਮਾਮਲੇ ਦੇ ਵਿੱਚ ਕੰਗਣਾ ਰਣੌਤ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਮਿੰਟੂ ਜੀ? ਦੇਖੋ, ਕੰਗਣਾ ਰਣੌਤ ਦਾ ਜਿਹੜਾ ਮਸਲਾ ਸੀਗਾ ਉਹ ਇੱਕ ਬੇਬੇ ਨਾਲ ਜੁੜਿਆ ਮਸਲਾ ਸੀ, ਸ਼ਾਇਦ ਉਹਨਾਂ ਦਾ ਨਾਮ ਮੇਰੇ ਖਿਆਲ ਦੇ ਨਾਲ ਮਹਿੰਦਰ ਕੌਰ ਸੀਗਾ ਜੀ। ਤਾਂ ਇਹਨੇ ਇੱਕ ਟਿੱਪਣੀ ਕੀਤੀ ਸੀਗੀ ਕਿ 100 ਰੁਪਈਆ ਲੈ ਕੇ ਤੇ ਇਹ ਆ ਜਾਂਦੀਆਂ ਨੇ ਮੁਜ਼ਾਹਰਿਆਂ 'ਚ ਜਾਂ ਧਰਨਿਆਂ 'ਚ, ਕੁਛ ਇਸ ਤਰ੍ਹਾਂ ਦੀ ਉਹ ਟਿੱਪਣੀ ਸੀ ਜੇ ਮੈਂ ਨਹੀਂ ਭੁੱਲਦਾ। ਤਾਂ ਉਹ ਫਿਰ ਜਿਹੜੀ 87 ਸਾਲ ਦੀ ਬੇਬੇ ਸੀ ਮਹਿੰਦਰ ਕੌਰ, ਉਹਦੇ ਵੱਲੋਂ ਇੱਕ ਕੰਪਲੇਂਟ ਜਿਹੜੀ ਆ ਉਹ ਫਾਈਲ ਕੀਤੀ ਗਈ ਸੀ ਬਠਿੰਡਾ ਕੋਰਟ ਦੇ ਵਿੱਚ 13 ਮਹੀਨੇ ਪਹਿਲਾਂ। ਤਾਂ ਇਹਨੂੰ ਕਹਿ ਲਓ ਕਿ ਡੈਫਾਮੇਸ਼ਨ ਹੀ ਹੈ। ਤੇ ਇਸ ਮਾਣਹਾਨੀ ਕੇਸ ਦੇ ਵਿੱਚ ਕੰਗਣਾ ਰਣੌਤ ਦੇ ਸੰਮਨ ਨਿਕਲੇ ਹੋਏ ਸਨ, ਮਤਲਬ ਕਿ 14 ਜੁਲਾਈ ਨੂੰ ਇਹਦੀ ਪੇਸ਼ੀ ਸੀ। ਤਾਂ ਇਹਨੇ ਉਸ ਪੇਸ਼ੀ ਤੋਂ ਬਚਣ ਵਾਸਤੇ ਹਾਈ ਕੋਰਟ ਦਾ ਰੁਖ ਕੀਤਾ। ਹਾਈ ਕੋਰਟ ਨੇ ਇਹਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਫਿਲਹਾਲ, ਕਿ ਇੱਕ ਤਾਂ ਇਹ ਆ ਕਿ 8 ਸਤੰਬਰ ਤੱਕ ਇਹਨੂੰ ਇੱਕ ਲੰਬੀ ਰਾਹਤ ਦਿੱਤੀ ਗਈ ਹੈ ਪੇਸ਼ੀ ਤੋਂ, ਕਿਉਂਕਿ ਕੋਰਟ ਨੇ ਕਿਹਾ, ਹਾਈ ਕੋਰਟ ਨੇ ਕਿਹਾ ਕਿ ਜਿਹੜਾ ਥਲੜਾ ਕੋਰਟ ਆ, ਜਦੋਂ ਤੱਕ ਕਿ ਸਾਡੇ ਇੱਥੇ ਫੈਸਲਾ ਨਹੀਂ ਹੋ ਜਾਂਦਾ, ਮਤਲਬ ਕਿ ਇਹਨੇ ਸਿੱਧਾ ਸੁਣਵਾਈ ਨੂੰ ਹੀ ਚੈਲੰਜ ਕਰ ਦਿੱਤਾ ਕਿ ਜਦ ਤੱਕ ਸਾਡੇ ਇੱਥੇ ਹਾਈ ਕੋਰਟ ਦੇ ਵਿੱਚ ਫੈਸਲਾ ਨਹੀਂ ਹੋ ਜਾਂਦਾ ਇਸ ਮਾਮਲੇ ਦਾ, ਤਦ ਤੱਕ ਤੁਸੀਂ ਉਹ ਸੁਣਵਾਈ ਜਿਹੜੀ ਆ ਕਲੋਜ਼ਰ ਕਰ ਦਿਓ। ਇਹਦਾ ਮਤਲਬ ਕੀ ਹੈ ਕਿ 8 ਸਤੰਬਰ ਤਰੀਕ ਆ, ਹਾਲੇ ਮੇਰੇ ਖਿਆਲ ਦੇ ਨਾਲ ਹਾਈ ਕੋਰਟ 'ਚ ਹੋ ਸਕਦਾ ਕੋਈ ਇੱਕ ਅੱਧ ਹੋਰ ਤਰੀਕ ਪੈ ਜਾਵੇ, ਤੇ ਤਦ ਤੱਕ ਜਿਹੜਾ ਕੰਗਣਾ ਰਣੌਤ ਨੂੰ ਇੱਕ ਖਤਰਾ ਸੀਗਾ ਉਹ ਟਲ ਗਿਆ। ਤਾਂ ਹੁਣ ਇਹਨੂੰ ਪੇਸ਼ੀ ਜਿਹੜੀ ਆ ਉਹ ਨਹੀਂ ਭੁਗਤਣੀ ਪਵੇਗੀ। ਵੈਸੇ ਵੀ ਦੇਖੋ ਹੋਣਾ ਤੇ ਕੀ ਹੈ, ਚਲੋ ਹਾਲ ਦੀ ਘੜੀ ਕੇਸ ਹੀ ਚੱਲੇਗਾ, ਪਰ ਇਹ ਆ ਕਿ ਕਿਸੇ ਨੇ ਬੰਬੇ ਤੋਂ ਬਠਿੰਡੇ ਆਉਣਾ ਹੋਵੇ ਉਹਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ। ਤਾਂ ਇਹ ਲਗਾਤਾਰ ਫਿਰ ਤਰੀਕਾਂ ਤੇ ਆਉਣ ਵਾਲਾ ਕੰਮ ਹੈ ਜਿਹੜਾ ਐਕਟਰਾਂ ਵਾਸਤੇ, ਐਕਟਰਨੀਆਂ ਵਾਸਤੇ ਬਹੁਤ ਝੰਜਟ ਵਾਲਾ ਕੰਮ ਹੁੰਦਾ। ਸੋ ਇਸ ਕਰਕੇ ਇੱਕ ਵਾਰੀ ਇਹਨੇ ਹੱਥ ਪੱਲਾ ਮਾਰ ਕੇ ਤੇ ਰਾਹਤ ਹਾਸਲ ਕਰ ਲਈ ਆ। ਹੁਣ ਦੇਖੋ ਉਸ ਰਾਹਤ ਨੂੰ ਚੈਲੰਜ ਹੁੰਦਾ ਅੱਗੇ ਕਿਸੇ ਕੋਰਟ ਦੇ ਵਿੱਚ, ਜਾਂ ਫਿਰ ਇੱਕ ਲੰਬੀ ਰਾਹਤ ਜਿਹੜੀ ਆ ਵਕਤੀ ਤੌਰ ਤੇ ਇਹਨੂੰ ਮਿਲ ਜਾਏ। ਸਿਮਰਜੀਤ ਬੈਂਸ ਦੀ ਗੱਲ ਕਰੀਏ ਮਿੰਟੂ ਜੀ, ਜਬਰ ਜਨਾਹ ਦੇ ਮਾਮਲੇ ਦੇ ਵਿੱਚ ਹੁਣ ਅਖੀਰ ਨੂੰ ਆਤਮ ਸਮਰਪਣ ਹੀ ਕਰਨਾ ਪਿਆ ਅਦਾਲਤ ਦੇ ਵਿੱਚ। ਹਾਂਜੀ, ਦੇਖੋ ਅਸੀਂ ਵਾਰ-ਵਾਰ ਕਹਿੰਦੇ ਸਾਂ ਕਿ ਇਹਨੂੰ ਰਾਹਤ ਨਹੀਂ ਮਿਲਣੀ, ਬੈਂਸ ਨੂੰ ਰਾਹਤ ਨਹੀਂ ਮਿਲੇਗੀ। ਅਖੀਰ ਉਹੀ ਹੋ ਕੇ ਰਿਹਾ। ਇਹਨਾਂ ਨੇ ਕਾਫੀ ਕਹਿ ਲਓ ਕਿ ਮੁਸ਼ੱਕਤ ਕੀਤੀ, ਜਦੋਜਹਿਦ ਕੀਤੀ ਕਿ ਇਧਰੋਂ ਵੀ ਕਿਤੇ ਰਾਹਤ ਮਿਲ ਜਾਵੇ, ਉਧਰੋਂ ਵੀ ਕਿਤੇ ਰਾਹਤ ਮਿਲ ਜਾਵੇ, ਪਰ ਅਖੀਰ ਜਾਣਾ ਪਿਆ, ਸਰੈਂਡਰ ਇਹਨਾਂ ਨੂੰ ਕਰਨਾ ਹੀ ਪਿਆ। ਤਾਂ ਇਸ ਮਾਮਲੇ ਦੇ ਵਿੱਚ ਜਦੋਂ ਅੱਜ ਮੱਤੇਵਾੜਾ ਪ੍ਰੋਜੈਕਟ ਦੇ ਰੱਦ ਹੋਣ ਦੀ ਖਬਰ ਆ ਰਹੀ ਸੀ, ਲੋਕ ਕਾਫੀ ਖੁਸ਼ ਸਨ ਕਿ ਏਦਾਂ ਹੋ ਰਿਹਾ। ਤਾਂ ਠੀਕ ਉਸ ਵੇਲੇ ਸਿਮਰਨਜੀਤ ਸਿੰਘ ਬੈਂਸ ਨੂੰ ਪੇਸ਼ ਕੀਤਾ ਜਾ ਰਿਹਾ ਸੀਗਾ। ਸਿਮਰਨਜੀਤ ਸਿੰਘ ਬੈਂਸ ਉੱਥੇ ਪੇਸ਼ ਹੋ ਰਹੇ ਸਨ, ਪਹਿਲਾਂ ਤਾਂ ਆਪ ਪੇਸ਼ ਹੋਏ, ਫਿਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਇਹਨਾਂ ਤੋਂ ਮੇਰੇ ਖਿਆਲ ਦੇ ਨਾਲ ਸ਼ਾਇਦ ਸੁਣਵਾਈ ਵੀ ਕੋਈ ਹੋਈ, ਬਹਿਸ ਵੀ ਹੋਈ। ਤਾਂ 3 ਦਿਨ ਦਾ ਰਿਮਾਂਡ ਵੀ ਲਿਆ ਗਿਆ ਸਿਮਰਨਜੀਤ ਸਿੰਘ ਬੈਂਸ ਦਾ, 3 ਦਿਨ ਦਾ ਰਿਮਾਂਡ ਵੀ ਪੁਲਿਸ ਨੇ ਲੈ ਲਿਆ। ਤਾਂ ਇੱਕ ਪਾਸੇ ਖਬਰ ਚੱਲ ਰਹੀ ਸੀ, ਦੂਜੇ ਪਾਸੇ
ਬੈਂਸ ਦਾ ਰਿਮਾਂਡ ਲਿਆ ਜਾ ਰਿਹਾ ਸੀਗਾ 3 ਰੋਜ਼ਾ। ਹਾਲਾਂਕਿ ਉਸ ਮੌਕੇ ਤੇ ਜਦੋਂ ਇਹਨੂੰ ਕਸਟਡੀ 'ਚ ਲਿਆ ਗਿਆ ਪੁਲਿਸ ਵੱਲੋਂ, ਇਹ ਕਿਹਾ ਗਿਆ ਬੈਂਸ ਵੱਲੋਂ ਕਿ ਇਹ ਸਾਰਾ ਮਾਮਲਾ ਜਿਹੜਾ ਬਲਾਤਕਾਰ ਜਿਹੜਾ ਹੋਇਆ ਹੀ ਕਾਗਜ਼ਾਂ ਦੇ ਵਿੱਚ, ਮਤਲਬ ਕਿ ਕਾਗਜ਼ੀ ਬਲਾਤਕਾਰ ਹੈ ਤੇ ਇਹਦੇ ਵਿੱਚ ਇਹਨਾਂ ਨੇ ਵੀ ਕਿਹਾ ਕਿ ਬਾਦਲ ਫੈਮਿਲੀ ਦਾ ਇਹਦੇ ਵਿੱਚ ਰੋਲ ਆ ਜੀ। ਉਹ ਕਥਿਤ ਤੌਰ ਤੇ ਉਹਨਾਂ ਨੇ ਇਲਜ਼ਾਮਾਤ ਲਾਏ ਤੇ ਫਿਰ ਉਹ ਚੱਲਦੇ ਬਣੇ। ਚਲੋ ਹੁਣ ਇਹ ਤੇ ਪਤਾ ਨਹੀਂ ਕੀ ਹੋਏਗਾ ਕੀ ਨਹੀਂ, ਪਰ ਇੱਕ ਗੱਲ ਜ਼ਰੂਰ ਕਹੀ ਆ ਬੈਂਸ ਨੇ ਕਿ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਤੁਸੀਂ ਵੇਖਿਓ ਮੈਂ ਇਸ ਮਾਮਲੇ ਦੇ ਵਿੱਚ ਕਿੱਡੇ ਵੱਡੇ ਵੱਡੇ ਖੁਲਾਸੇ ਕਰਦਾ ਜੀ ਜੀ। ਖੈਰ ਤੁਹਾਡੇ ਕੋਲ ਸਮਾਂ ਸੀਗਾ ਜੀ, ਤੁਸੀਂ ਬਾਹਰ ਤੁਰੇ ਫਿਰਦੇ ਰਹੇ, ਭੱਜੇ ਫਿਰਦੇ ਰਹੇ, ਉਦੋਂ ਖੁਲਾਸੇ ਕਰ ਲੈਂਦੇ, ਸਮਾਂ ਦੀ ਵਧੀਆ ਸੀਗਾ ਤੇ ਤੁਹਾਡਾ ਕੇਸ ਮਜ਼ਬੂਤ ਹੁੰਦਾ। ਤਾਂ ਖੈਰ ਰਾਹਤ ਵਾਲੀ ਕੋਈ ਗੱਲ ਹੀ ਹੈ ਨਹੀਂ ਸੀਗੀ। ਰਾਹਤ ਵਾਲੀ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇੱਕ ਰਾਹਤ ਮਜੀਠੀਆ ਨੂੰ ਤੇ ਇੱਕ ਬੈਂਸ ਨੂੰ, ਇਹ ਘੱਟੋ ਘੱਟ ਮਿਲਣੀ ਬਹੁਤ ਮੁਸ਼ਕਲ ਆ। ਤਾਂ ਦੋਨਾਂ ਨੂੰ ਨਹੀਂ ਮਿਲੀ, ਦੋਨਾਂ ਨੂੰ ਅੰਦਰ ਹੀ ਜਾਣਾ ਪਿਆ। ਹੁਣ ਬੈਂਸ ਦਾ ਇਹ ਅੰਦਰ ਦਾ ਸਫ਼ਰ ਕਿੰਨਾ ਲੰਬਾ ਹੋਏਗਾ, ਕਿੰਨੀ ਦੇਰ ਤੱਕ ਰਹਿਣਾ ਪੈਂਦਾ, ਉਹਦੇ 'ਚ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਮਾਮਲਾ ਜਿਹੜਾ ਰੇਪ ਦਾ ਮਾਮਲਾ ਹੁੰਦਾ, ਕਾਫੀ ਸਖਤ ਮਾਮਲਾ ਹੁੰਦਾ। ਕਈ ਵਾਰ ਕਈ ਮਹੀਨਿਆਂ ਦੀ ਕਸਟਡੀ ਪੈ ਜਾਂਦੀ ਹੈ, ਕਈ ਵਾਰ ਜ਼ਮਾਨਤ ਹੋ ਵੀ ਜਾਂਦੀ ਆ, ਪਰ ਬਹੁਤ ਔਖੀ ਹੁੰਦੀ ਹੈ ਜ਼ਮਾਨਤ। ਜੀ ਜੀ ਜੀ। ਵਿਜੇ ਮਾਲੀਆ ਦੀ ਗੱਲ ਕਰੀਏ ਤਾਂ ਅਦਾਲਤ ਨੇ ਹੁਣ ਇਹਨੂੰ ਸਜ਼ਾ ਸੁਣਾਈ ਹੈ ਜੀ। ਮਿੰਟੂ ਜੀ ਕਿਸ ਤਰੀਕੇ ਦਾ ਮਾਮਲਾ ਸੀ? ਹਾਂਜੀ ਦੇਖੋ, ਇੱਕ ਤੇ ਮੈਂ ਸਪਸ਼ਟ ਕਰ ਦੇਵਾਂ, ਕੁਝ ਲੋਕ ਇਸ ਨੂੰ ਜੋੜ ਰਹੇ ਨੇ ਕਿ ਜਿਹੜਾ ਇਹਨੇ ਫਰਾਡ ਕੀਤਾ ਸੀਗਾ ਉਹਦੇ ਵਿੱਚ ਸਿਰਫ ਇਹਨੂੰ 4 ਮਹੀਨਿਆਂ ਦੀ ਸਜ਼ਾ ਹੈ ਜੀ। ਏਦਾਂ ਕੁਝ ਨਹੀਂ ਹੈਗਾ। ਦਰਅਸਲ ਕੀ ਹੈ ਕਿ ਜਿਹੜੀ 4 ਮਹੀਨੇ ਦੀ ਸਜ਼ਾ ਤੇ 2000 ਰੁਪਇਆ ਜੁਰਮਾਨਾ ਹੈ, ਇਹ ਅਦਾਲਤ ਦੇ ਇੱਕ ਹੁਕਮ ਦੇ ਉਲੰਘਣ ਦਾ ਹੈ, ਨਾ ਕਿ ਫਰਾਡ ਦਾ ਹੈ ਜੀ। ਹਾਂ, ਇਸ ਮਾਮਲੇ ਦੇ ਵਿੱਚ ਇਹਨੂੰ ਹੁਕਮ ਜ਼ਰੂਰ ਹੋਏ ਆ ਕਿ ਭਾਈ ਜਾਂ ਤਾਂ $40 ਮਿਲੀਅਨ ਜਿਹੜੇ ਆ ਉਹ ਵਾਪਸ ਕਰਦੇ, ਨਹੀਂ ਤਾਂ ਫਿਰ ਜਿਹੜੀਆਂ ਤੇਰੀਆਂ ਪ੍ਰਾਪਰਟੀਆਂ ਹੈਗੀਆਂ ਉਹ ਸਾਰੀਆਂ ਕੁਰਕ ਕਰ ਦਿੱਤੀਆਂ ਜਾਊਗੀਆਂ। ਤਾਂ ਮਸਲਾ ਇਹ ਸੀਗਾ ਕਿ 2017 ਚ ਸ਼ਾਇਦ ਸਟੇਟ ਬੈਂਕ ਆਫ ਇੰਡੀਆ ਦੇ ਅਗਵਾਈ ਵਾਲੇ ਕਹਿ ਲਓ ਕਿ ਬੈਂਕਾਂ ਦਾ ਸਮੂਹ ਹੀ ਹੁੰਦਾ ਹੈ, ਇਹਨਾਂ ਨੇ ਕਾਫੀ ਬੈਂਕ ਜਿਹੜੇ ਹੁੰਦੇ ਆ ਬਲੇਟੇ ਹੁੰਦੇ ਆ ਇਸ ਤਰ੍ਹਾਂ, ਮਤਲਬ ਕਿ ਇੱਕ ਮਾਮਲਾ ਗਿਆ ਤਾਂ ਉਸ ਕੇਸ ਦੇ ਵਿੱਚ ਕੋਰਟ ਨੇ ਫੈਸਲਾ ਸੁਣਾਇਆ ਕਿ ਜਿਹੜਾ ਇਹਨੇ ਫੰਡ ਟ੍ਰਾਂਸਫਰ ਕੀਤਾ, ਹੋਇਆ ਕੀ ਸੀਗਾ ਕਿ ਮਤਲਬ ਇੱਕ ਸੁਣਵਾਈ ਤੇ ਉਹ ਫੰਡ ਦੀ ਜਿਹੜੀ ਅਦਲਾ ਬਦਲੀ ਸੀ ਉਹ ਰੋਕ ਦਿੱਤੀ ਗਈ। ਮਤਲਬ ਕਿ ਕਹਿ ਲਓ ਕਿ ਤੁਹਾਡੀ ਜਿਹੜੀ ਕੋਈ ਰਕਮ ਆ, ਕਈ ਵਾਰ ਕੋਰਟ ਜਿਹੜੇ ਆ ਉਹ ਫਰੀਜ਼ ਕਰ ਦਿੰਦੇ ਨੇ ਜੀ। ਤਾਂ ਇਹ ਮਤਲਬ ਕਿ ਕਾਇਦੇ ਦੇ ਮੁਤਾਬਕ ਉਹ ਟ੍ਰਾਂਸਫਰ ਨਹੀਂ ਸੀ ਕਰ ਸਕਦਾ ਰਕਮ ਜਿਹੜੀ ਪਈ ਸੀ। ਪਰ ਇਹਨੇ ਕੀ ਕੀਤਾ, ਬਹੁਤ ਚਲਾਕੀ ਦੇ ਨਾਲ ਇਹਨੇ $40 ਮਿਲੀਅਨ ਅਮਰੀਕਨ ਜਿਹੜੇ ਸੀਗੇ ਉਹ ਗਾਂ ਆਪਣੀ ਔਲਾਦ ਨੂੰ ਟ੍ਰਾਂਸਫਰ ਕਰ ਦਿੱਤੇ ਜੀ। ਤਾਂ ਇਹ ਹੁਣ ਸਿੱਧੇ ਤੌਰ ਤੇ ਕਹਿ ਲਓ ਕਿ ਅਦਾਲਤ ਦੀ ਅਵਗਿਆ ਹੈ ਕਿ ਕਿਸੇ ਮਾਮਲੇ 'ਚ ਅਦਾਲਤ ਨੇ ਕੋਈ ਸਟੇ ਕੀਤਾ ਹੋਵੇ, ਅਦਾਲਤ ਨੇ ਕਿਸੇ ਚੀਜ਼ ਤੇ ਕੋਈ ਰੋਕ ਲਾਈ ਹੋਵੇ। ਜੇ ਕੋਈ ਬੰਦਾ ਜਾਂ ਕੋਈ ਵੀ ਮੁਲਜ਼ਮ ਉਹਦੇ ਤੋਂ ਉਲਟ ਜਾਂਦਾ ਹੈ ਤਾਂ ਉਹਨੂੰ ਕੰਟੈਂਪਟ ਆਫ ਕੋਰਟ ਹੀ ਮੰਨਿਆ ਜਾਂਦਾ ਹੈ ਜੀ ਜੀ। ਤਾਂ ਇਹ ਮਾਮਲਾ ਇਸ ਤਰ੍ਹਾਂ ਅਵਗਿਆ ਨਾਲ ਜੁੜਿਆ। ਹਾਂ, ਉਹ ਜਿਹੜੇ $40 ਮਿਲੀਅਨ ਇਹਨੇ ਟ੍ਰਾਂਸਫਰ ਕੀਤੇ ਆ, ਉਹਦੇ ਬਾਬਤ ਜ਼ਰੂਰ ਕੋਰਟ ਨੇ ਟਿੱਪਣੀ ਕੀਤੀ ਆ ਕਿ ਭਾਈ ਜਿਹੜਾ ਉਹ ਪੈਸਾ ਵਾ, ਜਿਹੜੀ ਉਹ ਰਕਮ ਆ, ਉਹ ਤੂੰ ਵਾਪਸ ਦੇ ਦੇ, ਅਦਰਵਾਈਜ਼ ਫਿਰ ਤੇਰੀ ਪ੍ਰਾਪਰਟੀ ਜਿਹੜੀ ਹੈਗੀ ਆ, ਮਤਲਬ ਕਿ ਇਹਨਾਂ ਦੀ ਪ੍ਰਾਪਰਟੀ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਪ੍ਰਾਪਰਟੀ ਉਹ ਜਿਹੜੀ ਹੈਗੀ ਉਹ ਕੁਰਕ ਕਰ ਦਿੱਤੀ ਜਾਏਗੀ। ਤਾਂ ਖੈਰ ਇਹ ਹੈ ਮਸਲਾ। ਜੇ ਆਪਾਂ ਦੇਖੀਏ ਸਾਰੇ ਦਾ ਸਾਰਾ, ਕੁਝ ਲੋਕ ਜੋੜ ਰਹੇ ਆ ਕਿ ਜਿਹੜਾ ਇਹਨੇ ਫਰਾਡ ਕੀਤਾ ਸੀਗਾ ਉਹਦੇ ਵਿੱਚ ਸਿਰਫ 4 ਮਹੀਨੇ ਦੀ ਸਜ਼ਾ ਹੋਈ ਆ। ਅਜਿਹਾ ਨਹੀਂ, ਮੈਂ ਜਿਵੇਂ ਤੁਹਾਨੂੰ ਦੱਸਿਆ ਬਾਤ ਤਫਸੀਲ, ਇਹ ਅਸਲ ਦੇ ਵਿੱਚ ਇਹ ਮਾਮਲਾ ਅਦਾਲਤ ਦੇ ਇੱਕ ਹੁਕਮ ਦੇ ਨਾਲ ਜੁੜਿਆ ਜੀ ਜੀ ਜੀ। ਜਾਂਦਿਆਂ ਦੀ ਗੱਲ ਕਰ ਲਈਏ ਗੁਜਰਾਤ ਦੇ ਠੱਗਾਂ ਦੀ। ਮਿੰਟੂ ਜੀ, ਠੱਗਾਂ ਨੇ ਕਾਰਨਾਮਾ ਕੀ ਕਰਤਾ ਕਿ ਲੋਕਾਂ ਦੇ ਹੋਸ਼ ਉੱਡ ਗਏ? ਹਾਂਜੀ ਦੇਖੋ, ਇਹ ਵੈਸੇ ਗੁਜਰਾਤ ਮਾਡਲ ਹੈ, ਪਰ ਇਸ ਤੋਂ ਪਹਿਲਾਂ ਪੰਜਾਬ ਮਾਡਲ ਪੇਸ਼ ਹੋ ਚੁੱਕਾ ਹੈ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਜੇ ਗੁਜਰਾਤੀ ਇਹ ਕਹਿਣ ਕਿ ਅਸੀਂ ਬਹੁਤ ਪਹੁੰਚੇ ਹੋਏ ਹਾਂ, ਤਾਂ ਇਹਦੇ ਵਿੱਚ ਪੰਜਾਬੀ ਸਾਡੇ ਜਿਹੜੇ ਆ ਉਹ ਕੱਢ ਚੁੱਕੇ ਝੰਡੇ। ਮਤਲਬ ਕਿ ਪੰਜਾਬ ਦੇ ਵਿੱਚ ਅਜਿਹਾ ਮਾਮਲਾ ਵਾਪਰ ਚੁੱਕਾ ਵਾ ਮੋਹਾਲੀ ਦੇ ਲਾਗੇ, ਜਿਹੜਾ ਕਿ ਹੁਣ ਆਪਾਂ ਦੱਸਾਂਗੇ। ਅਸਲ ਦੇ ਵਿੱਚ ਕੀ ਆ ਕਿ ਇੱਥੇ ਗੁਜਰਾਤ ਦੇ ਇੱਕ ਖੇਤ ਦੇ ਵਿੱਚ, ਮਤਲਬ ਕਿ ਖੇਤ ਲੈ ਕੇ ਠੇਕੇ ਤੇ ਵਾਹ ਕੇ ਪੱਧਰ ਕਰਕੇ ਸਾਰਾ ਕੁਝ ਕਰਕੇ ਨਕਲੀ IPL ਕਰਾ ਦਿੱਤੀ ਗਈ। ਫਲੱਡ ਲਾਈਟਸ ਲਾ ਕੇ ਇੱਕ ਬੰਦਾ ਲੈ ਆਂਦਾ, ਉਹ ਹਰਸ਼ਾ ਭੋਗਲੇ ਦੇ ਵਾਂਗੂ ਬਿਲਕੁਲ ਜਿਵੇਂ ਮਮਿਕਰੀ ਕਰਦੇ ਇਸੇ ਤਰ੍ਹਾਂ ਸੇਮ ਕਮੈਂਟਰੀ ਕਰ ਲੈਂਦਾ ਸੀ ਉਹਦੀ ਆਵਾਜ਼ ਕੱਢ ਕੇ, ਉਹਨੂੰ ਲੈ ਆਂਦਾ ਗਿਆ। ਵੈਸੇ ਕਰ ਕਮਾਲ ਦਿੱਤੀ ਇਹਨਾਂ ਨੇ। ਤਾਂ ਜਿਹੜੇ ਦਰਸ਼ਕ ਹੁੰਦੇ ਆ ਉਹਨਾਂ ਦੀ ਜਿਹੜੀ ਆਵਾਜ਼ ਹੁੰਦੀ ਆ
ਉਹ ਇਹਨਾਂ ਨੇ ਇੰਟਰਨੈਟ ਤੋਂ ਡਾਊਨਲੋਡ ਕਰਕੇ ਨਾਲ ਲਾ ਰੱਖੀ ਸੀ ਤੇ 5-4 ਚੈਨਲ ਸ਼ਾਇਦ ਸੀਗੇ, 4-5 ਚੈਨਲ ਜਿਨ੍ਹਾਂ ਤੋਂ ਲਾਈਵ ਚਲਾ ਦਿੱਤਾ ਸਾਰਾ ਮਸਲਾ। ਜਦੋਂ ਉਹ ਲਾਈਵ ਚੱਲਿਆ ਤਾਂ ਜਿਹੜੇ ਬੁੱਕੀ ਸੀ, ਖਾਸ ਤੌਰ ਤੇ ਕੁਝ ਰਸ਼ੀਅਨ ਬੁੱਕੀ ਤੇ ਕੁਝ ਜਿਹੜੇ ਹੈਗੇ ਸੀ ਯੂਰਪੀ ਦੇਸ਼ਾਂ ਦੇ, ਤਾਂ ਉਹ ਫਸ ਗਏ ਇਸ ਸਾਰੇ ਜੰਜਾਲ ਦੇ ਵਿੱਚ, ਕਿਉਂਕਿ ਟੀਮਾਂ ਦੇ ਨਾਂ ਕੁਝ ਐਸੇ ਵੈਸੇ ਸਨ ਤੇ ਕੋਈ ਪੂਰਾ ਮਾਹੌਲ ਉਹੋ ਜਿਹਾ ਬਣਾ ਦਿੱਤਾ ਗਿਆ। ਇਹ ਕੋਈ ਰਸ਼ੀਆ ਤੋਂ ਪਰਤਿਆ ਸੀਗਾ ਬੰਦਾ, ਉਹ ਉੱਥੇ ਕਿਸੇ ਨੂੰ ਮਿਲਿਆ ਸੀਗਾ, ਉਹ ਇਹਨਾਂ ਚੀਜ਼ਾਂ ਦਾ ਐਕਸਪਰਟ ਸੀਗਾ, ਉਹਨੇ ਇਹਨੂੰ ਸਿਖਾ ਸਕੂ ਦਿੱਤਾ। ਤੇ ਹੋਇਆ ਕਿ ਜਿਹੜੇ ਉਹ ਖਿਡਾਰੀ ਖੇਡਣ ਵਾਲੇ ਉਹ ਵੀ ਇਹਨਾਂ ਨੇ 400 ਰੁਪਏ ਦਿਹਾੜੀ ਤੇ ਲਿਆਂਦੇ ਸਨ, ਮਜ਼ਦੂਰ, ਮਤਲਬ ਕਿ ਉਹਨਾਂ ਨੂੰ ਵਰਦੀਆਂ ਪਾ ਦਿੱਤੀਆਂ। ਉਹਨਾਂ ਆਖਿਆ ਕਿ ਤੁਸੀਂ ਥਾਪਾ ਜਿਹਾ ਕਮਾਈ ਚੱਲਣਾ, ਕੋਈ ਕੰਮ ਨਹੀਂ ਕਰਨਾ। ਉਹਨਾਂ ਆਖਿਆ ਚਲੋ ਇਹ ਤੇ ਸੌਖਾ ਕੰਮ ਆ, ਨਾਲੇ ਉੱਥੇ ਰਾਤ ਨੂੰ ਚਲੋ ਲਾਈਟਾਂ ਲੂਟਾਂ ਚ ਖੇਡਾਂਗੇ, ਕੋਈ ਫਿਜ਼ੀਕਲੀ ਐਕਟੀਵਿਟੀ ਹੋਵੇਗੀ ਤੇ ਨਾਲੇ 400 ਰੁਪਇਆ। ਤਾਂ ਹਿਸਾਬ ਲਾ ਲਓ ਕਿ 400 ਰੁਪਏ ਦੇ ਵਿੱਚ ਇਹਨੇ IPL ਵਾਲੇ ਖਿਡਾਰੀ ਵੀ ਖਿਡਾ ਦਿੱਤੇ। ਤਾਂ ਇਸ ਤਰ੍ਹਾਂ ਇੱਕ ਬਹੁਤ ਵੱਡਾ ਇਹਨੇ ਸਾਰਾ ਪ੍ਰਪੰਚ ਰਚਿਆ। ਕੁਝ ਬੰਦੇ ਇਹਦੇ ਨਾਲ ਹੋਰ ਸੀਗੇ, ਤਾਂ ਬਾਅਦ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ। ਮੇਰੇ ਖਿਆਲ ਦੇ ਨਾਲ ਮੇਨ ਜਿਹੜਾ ਬੰਦਾ ਇਸ ਸਾਰੀ ਗੋਂਦ ਨੂੰ ਗੁੰਦਣ ਵਾਲਾ ਹੈ ਉਹ ਹਾਲੇ ਫਰਾਰ ਆ, ਬਾਕੀ ਸਾਰੇ ਨਪੜ ਲਏ ਨੇ। ਸਾਰੀਆਂ ਕਿੱਟਾਂ ਤੇ ਮਤਲਬ ਕਿ ਜੋ ਜਗਾੜਖਾਨਾ ਉੱਥੇ ਰੱਖਿਆ ਸੀ, ਸਾਊਂਡ ਵਗੈਰਾ ਦਾ ਪੂਰਾ ਐਨ ਬਣਾਇਆ ਹੋਇਆ ਸੀਗਾ ਮਜ਼ਮਾ, ਤਾਂ ਉਹ ਸਾਰਾ ਸਮਾਨ ਵੀ ਜ਼ਬਤ ਕਰ ਲਿਆ ਗੁਜਰਾਤ ਦੀ ਪੁਲਿਸ। ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਮਿੰਟੂ ਗੁਰਸਰੀਆ ਜੀ। ਅਗਲੇ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਕਰਾਂਗੇ ਚਰਚਾ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਚੱਲਦੇ ਹਾਂ, ਗੱਲਾਂ ਬਾਤਾਂ ਕਰਦੇ ਤੇ ਤੁਹਾਨੂੰ ਦਿਨ ਦੇ ਚੱਲਦੇ ਜਾਣਕਾਰੀਆਂ ਕੁਝ ਹੋਰ ਖਬਰਾਂ ਦੇ ਬਾਰੇ ਗੱਲ ਕਰਾਂਗੇ। ਸੋਨੀਆ ਗਾਂਧੀ ਦੀ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨੈਸ਼ਨਲ ਹੈਰਲਡ ਅਖਬਾਰ ਦੇ ਨਾਲ ਜੁੜੇ ਕਾਲੇ ਧਨ ਨੂੰ ਸਫੇਦ ਕਰਨ ਦੇ ਇੱਕ ਮਾਮਲੇ ਦੇ ਵਿੱਚ 21 ਜੁਲਾਈ ਨੂੰ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ। ਗਾਂਧੀ ਨੂੰ 23 ਜੂਨ ਨੂੰ ਵੀ ਪੇਸ਼ ਹੋਣ ਦੇ ਲਈ ਦੂਜੀ ਵਾਰ ਸੰਮਨ ਜਾਰੀ ਕੀਤਾ ਗਿਆ ਸੀ, ਪਰ ਉਹ ਬਿਮਾਰ ਹੋਣ ਕਰਕੇ ਈਡੀ ਅੱਗੇ ਪੇਸ਼ ਨਹੀਂ ਹੋ ਸਕੀ। ਤੁਹਾਨੂੰ ਯਾਦ ਹੋਣਾ ਇਸੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਤੋਂ ਲਗਾਤਾਰ 3-4 ਦਿਨ ਪੁੱਛ ਪੜਤਾਲ ਹੁੰਦੀ ਰਹੀ। ਗੱਲ ਕਰਦੇ ਹਾਂ 1993 ਦੇ ਬੰਬ ਧਮਾਕਿਆਂ ਦੇ ਮਾਮਲੇ ਦੀ। ਸੁਪਰੀਮ ਕੋਰਟ ਨੇ ਕੱਲ ਇਹ ਗੱਲ ਕਹੀ ਹੈ ਕਿ ਕੇਂਦਰ ਪੁਰਤਗਾਲ ਨੂੰ ਦਿੱਤੀ ਗਈ ਆਪਣੀ ਵਚਨਬੱਧਤਾ ਦਾ ਸਨਮਾਨ ਕਰਨ ਅਤੇ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਦੇ ਵਿੱਚ 25 ਸਾਲ ਦੀ ਸਜ਼ਾ ਪੂਰੀ ਹੋਣ ਤੇ ਗੈਂਗਸਟਰ ਅਬੂ ਸਲੇਮ ਨੂੰ ਰਿਹਾ ਕਰਨ ਦੇ ਲਈ ਪਾਬੰਦ ਹੈ। ਸਲੇਮ ਨੇ ਕਿਹਾ ਸੀਗਾ ਕਿ 2002 ਦੇ ਵਿੱਚ ਭਾਰਤ ਵੱਲੋਂ ਪੁਰਤਗਾਲ ਨੂੰ ਉਸ ਦੀ ਹਵਾਲਗੀ ਦੇ ਲਈ ਦਿੱਤੇ ਗਏ ਭਰੋਸੇ ਦੇ ਮੁਤਾਬਕ ਉਸ ਦੀ ਸਜ਼ਾ 25 ਸਾਲ ਤੋਂ ਵੱਧ ਨਹੀਂ ਹੋ ਸਕਦੀ। ਇਹ ਭਰੋਸਾ ਉਸ ਸਮੇਂ ਦੇ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪੁਰਤਗਾਲ ਦੀ ਸਰਕਾਰ ਨੂੰ ਦਿੱਤਾ ਸੀ। ਗੱਲ ਕਰਦੇ ਹਾਂ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਦੇ ਮਾਮਲੇ ਦੀ। ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਲਖੀਮਪੁਰ ਖੀਰੀ ਦੀ ਅਦਾਲਤ ਨੇ। ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦੀ ਕਥਿਤ ਕੋਸ਼ਿਸ਼ ਦੇ ਲਈ ਉਸ ਖਿਲਾਫ ਇਹ ਕੇਸ ਦਰਜ ਹੋਇਆ ਸੀ। ਜ਼ੁਬੈਰ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋਇਆ। ਇਸਤਗਾਸਾ ਧਿਰ ਨੇ ਉਸ ਦੀ ਪੁਲਿਸ ਹਿਰਾਸਤ ਮੰਗੀ ਸੀ, ਜਿਸ ਦਾ ਜ਼ੁਬੈਰ ਦੇ ਵਕੀਲ ਨੇ ਵਿਰੋਧ ਕੀਤਾ। ਬਾਅਦ ਦੇ ਵਿੱਚ ਅਦਾਲਤ ਨੇ ਜ਼ੁਬੈਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਪੁਲਿਸ ਹਿਰਾਸਤ ਦੇ ਵਿੱਚ ਲੈਣ ਦੀ ਅਰਜ਼ੀ ਤੇ ਅਗਲੀ ਸੁਣਵਾਈ 13 ਜੁਲਾਈ ਨੂੰ ਹੋਣੀ ਹੈ। ਇੰਡੀਆ ਦੇ ਵਿੱਚ ਇਸੇ ਕਰਕੇ ਸਰਕਾਰ ਦੀ ਆਲੋਚਨਾ ਜ਼ਿਆਦਾ ਹੋ ਰਹੀ ਹੈ। ਇੱਕ ਪਾਸੇ ਨੂਪਰ ਸ਼ਰਮਾ ਜਿਹਦੇ ਤੇ ਇਹੀ ਕੇਸ ਦਰਜ ਹੈ 295 ਦੇ ਤਹਿਤ ਜਾਂ ਕੁਝ ਹੋਰ ਧਾਰਾਵਾਂ ਦੇ ਤਹਿਤ। ਦੂਜੇ ਪਾਸੇ ਮੁਹੰਮਦ ਜ਼ੁਬੈਰ ਹੈ, ਇੱਕ ਜੇਲ੍ਹ ਦੇ ਵਿੱਚ ਹੈ, ਇੱਕ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰਕੇ ਸਰ ਗਿਆ ਤੇ ਉਸ ਬੀਬੀ ਨੂੰ ਤਾਂ ਅਦਾਲਤ ਦੇ ਵਿੱਚੋਂ ਵੀ ਝਾੜਾਂ ਪੈ ਚੁੱਕੀਆਂ ਨੇ। ਅਦਾਲਤ ਨੇ ਕਿਹਾ ਸੀਗਾ ਕਿ ਤੁਸੀਂ ਵਕੀਲ ਹੋ, ਬਾਹਰੋਂ ਪੜ੍ਹਾਈ ਕੀਤੀ ਹੈ, ਪਰ ਜਦੋਂ ਬੋਲਦੇ ਹੋ ਉਦੋਂ ਕੁਫਰ ਕਾਹਤੋਂ ਤੋਲਦੇ ਹੋ। ਅਦਾਲਤ ਨੇ ਉਸ ਬੀਬੀ ਨੂੰ ਬਹੁਤ ਸਾਰੀਆਂ ਝਾੜਾਂ ਪਾਈਆਂ ਸਨ। ਰੁੱਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਗੱਲ ਕਰਾਂਗੇ ਸਿੱਧੂ ਮੂਸੇਵਾਲਾ ਕਤਲਕਾਂਡ ਦੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਸੁਪਰੀਮ ਕੋਰਟ ਦੇ ਵਿੱਚ ਪਾਈ ਪਟੀਸ਼ਨ ਸਿਖਰਲੀ ਅਦਾਲਤ ਨੇ ਖਾਰਜ ਕਰ ਦਿੱਤੀ। ਇਸ ਪਟੀਸ਼ਨ ਦੇ ਵਿੱਚ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕੇਂਦਰੀ ਜਾਂਚ ਏਜੰਸੀ CBI ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਮਾਨਸਾ ਜ਼ਿਲ੍ਹੇ ਤੋਂ ਭਾਜਪਾ ਦੇ ਆਗੂ ਜਗਜੀਤ ਸਿੰਘ ਮਿਲਖਾ ਵੱਲੋਂ ਪਾਈ ਗਈ ਸੀ। ਭਾਜਪਾ ਨੇਤਾ ਦਾ ਕਹਿਣਾ ਹੈ ਕਿ ਇਸ ਕਤਲਕਾਂਡ ਦੀਆਂ ਕੜੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਜੁੜੀਆਂ ਨੇ, ਜਿਸ ਕਰਕੇ ਪੰਜਾਬ ਪੁਲਿਸ ਤੋਂ ਇਸ ਕੇਸ ਦੀ ਜਾਂਚ ਸਹੀ ਰੂਪ ਦੇ ਵਿੱਚ ਨਹੀਂ ਹੋ ਸਕਦੀ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਚੰਡੀਗੜ੍ਹ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪੇਸ਼ ਹੋ ਕੇ ਕਤਲਕਾਂਡ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਪੇਸ਼ ਹੋਣਾ ਸ਼ਬਦ ਇੱਥੇ ਥੋੜਾ ਗਲਤ ਲੱਗੂਗਾ ਸਾਰਿਆਂ ਨੂੰ, ਮੈਨੂੰ ਖੁਦ ਨੂੰ ਗਲਤ ਲੱਗਿਆ। ਇੱਥੇ ਮੁਲਾਕਾਤ ਕਰਕੇ ਕਹਿ ਸਕਦੇ ਆਪਾਂ। ਪੇਸ਼ ਹੋਣਾ ਤਾਂ ਪੁਲਿਸ ਕੋਲੇ ਪੇਸ਼ ਹੋਣਾ ਜਾਂ ਕਿਸੇ ਹੋਰ ਕਾਨੂੰਨ ਅਥਾਰਟੀ ਕੋਲੇ ਪੇਸ਼ ਹੋਣ ਲਫ਼ਜ਼ ਨੂੰ ਆਪਾਂ ਅਦਾਲਤ ਦੇ ਵਿੱਚ ਪੇਸ਼ ਹੋਣਾ ਕਹਿ ਦਿੰਦੇ ਹਾਂ। ਇੱਥੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਕਿਉਂਕਿ ਲੋਕਾਂ ਦੀ ਹਮਦਰਦੀ ਸਦਭਾਵਨਾ ਉਹਨਾਂ ਦੇ ਨਾਲ ਇੰਨੀ ਸੀਗੀ ਕਿ ਸਿਆਸਤ ਦੇ ਵੱਡੇ ਵੱਡੇ ਚਿਹਰੇ ਉਸ ਕੱਦ ਬੁੱਤ ਮੂਹਰੇ ਬੌਣੇ ਨਜ਼ਰ ਆਏ ਤੇ ਹੁੰਦੇ ਵੀ ਰਹਿਣਗੇ, ਕਿਉਂਕਿ ਇੱਕ ਸੈਲੀਬ੍ਰਿਟੀ ਦੇ ਮਾਪੇ ਹੋਣਾ ਔਰ ਇੱਕ ਉਸ ਪੁੱਤ ਦੇ ਮਾਪੇ ਹੋਣਾ ਜਿਹਦੀ ਪਛਾਣ ਕੌਮਾਂਤਰੀ ਪੱਧਰ ਤੇ ਇੱਕ ਸਿਆਸੀ ਚਿਹਰਾ ਹੋਣਾ, ਦੋ ਅੱਡੋ ਅੱਡ ਗੱਲਾਂ ਨੇ, ਇਹਨਾਂ ਨੂੰ ਜੋੜ ਕੇ ਨਹੀਂ ਦੇਖ ਸਕਦੇ। ਸੋ ਉਹਨਾਂ ਨੇ ਜਦੋਂ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੇ ਮੁਲਾਕਾਤ ਦੇ ਵਿੱਚ ਵੀ ਇਹੀ ਗੱਲ ਚੱਕੀ ਸੀਗੀ ਕਿ ਇਹਦੀ ਜਿਹੜੀ ਕਤਲਕਾਂਡ ਦੀ ਜਾਂਚ ਆ ਉਹ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ। ਖੈਰ ਉਧਰ ਦੂਜੇ ਪਾਸੇ ਗੱਲ ਕਰੀਏ ਜੱਗੂ ਭਗਵਾਨਪੁਰੀਆ ਦੀ, ਤਾਂ ਪੁਲਿਸ ਥਾਣਾ ਬਿਆਸ ਨੇ ਇੱਕ ਪੁਰਾਣੇ ਕੇਸ ਦੇ ਵਿੱਚ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ। ਬਿਆਸ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਲਿਆਂਦਾ ਸੀ। ਉਸ ਨੂੰ ਭਾਰੀ ਸੁਰੱਖਿਆ ਦੇ ਵਿੱਚ ਮਾਨਸਾ ਤੋਂ ਬਾਬਾ ਬਕਾਲਾ ਲਿਆਂਦਾ ਗਿਆ। ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ
ਦੇਰ ਸ਼ਾਮ ਕਰੀਬ 5 ਵਜੇ ਬਾਬਾ ਬਕਾਲਾ ਦੇ ਵਿੱਚ ਜੱਜ ਕਰਨ ਕੁਮਾਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਅਤੇ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਤੇ ਅਦਾਲਤ ਨੇ ਉਸ ਦਾ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਪਤਾ ਲੱਗਿਆ ਵੀ ਇਹ ਜਿਹੜਾ ਕਸਬਾ ਰਈਆ ਬੱਸ ਅੱਡੇ ਤੋਂ 1 ਸਤੰਬਰ 2017 ਨੂੰ ਸ਼ੁਭਮ ਸਿੰਘ ਉਰਫ ਸ਼ੁਭਮ ਅਤੇ ਸਾਹਿਲ ਨੂੰ ਕਪੂਰਥਲਾ ਜੇਲ੍ਹ ਤੋਂ ਜਿਸ ਸੰਬੰਧੀ ਪੇਸ਼ੀ ਭੁਗਤਾਉਣ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ, ਉਸ ਵਕਤ ਪੀਆਰਟੀਸੀ ਬੱਸ ਦੇ ਵਿੱਚ ਕੁਝ ਹਥਿਆਰਬੰਦ ਲੋਕ ਚੜ੍ਹੇ ਸਨ ਅਤੇ ਉਹਨਾਂ ਨੇ ਪੁਲਿਸ ਦੇ ਮੁਲਾਜ਼ਮ ਸੱਜਣ ਸਿੰਘ ਨੂੰ ਜ਼ਖਮੀ ਕੀਤਾ ਸੀ ਤੇ 2 ਕੈਦੀਆਂ ਨੂੰ ਨਾਲ ਲੈ ਕੇ ਫਰਾਰ ਹੋ ਗਏ ਸਨ। ਇਸੇ ਸਬੰਧ ਦੇ ਵਿੱਚ ਫਿਰ ਥਾਣਾ ਬਿਆਸ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਸੇ ਸਬੰਧ ਦੇ ਵਿੱਚ ਬਿਆਸ ਪੁਲਿਸ ਵੱਲੋਂ ਪੁੱਛ ਪੜਤਾਲ ਦੇ ਲਈ ਟ੍ਰਾਂਜ਼ਿਟ ਰਿਮਾਂਡ ਤੇ ਮਾਨਸਾ ਤੋਂ ਬਾਬਾ ਬਕਾਲਾ ਲਿਆਂਦਾ ਗਿਆ। ਅਗਲੇ ਮਸਲੇ ਦੀ ਗੱਲ ਕਰੀਏ ਤਾਂ ਗੱਲ ਕਰੀਏ ਬੇਰੁਜ਼ਗਾਰਾਂ ਦੀ, ਅਧਿਆਪਕਾਂ ਦੀ। ਰੈਗੂਲਰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਸੰਬੰਧੀ ਬੇਰੁਜ਼ਗਾਰ ਪੀਟੀਆਈ ਅਧਿਆਪਕ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ। ਜਦੋਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਪੀਟੀਆਈ ਅਧਿਆਪਕ ਬੈਰੀਕੇਡ ਟੱਪ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ। ਇਸੇ ਦਰਮਿਆਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਧੱਕਾ ਮੁੱਕੀ ਹੋਈ, ਜਿਸ ਦੇ ਵਿੱਚ ਇੱਕ ਔਰਤ ਸਣੇ 3 ਪ੍ਰਦਰਸ਼ਨਕਾਰੀ ਬੇਹੋਸ਼ ਹੋ ਗਏ। ਇਹਨਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਪਤਾ ਲੱਗਿਆ ਕਿ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਕਾਰਕੁਨ 12 ਸਾਲਾਂ ਤੋਂ ਲਟਕੀ ਭਰਤੀ ਮੁਕੰਮਲ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਕੋਠੀ ਵੱਲ ਵਧਣ ਤੋਂ ਰੋਕਣ ਦੇ ਲਈ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਸਨ। ਪੁਲਿਸ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਧੱਕਾ ਮੁੱਕੀ ਬਾਰੇ ਦੱਸਦਿਆਂ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਪੁਲਿਸ ਤੇ ਲਾਠੀਚਾਰਜ ਕਰਨ ਦੇ ਦੋਸ਼ ਵੀ ਲਾਏ ਨੇ। ਗੁਰਰਾਜ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਜਲਾਲਾਬਾਦ ਨੇ ਦੱਸਿਆ ਕਿ ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਦੇ ਪ੍ਰਚਾਰ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਇੱਕ ਦਿਨ ਪਹਿਲਾਂ ਸਰਕਾਰ ਵੱਲੋਂ ਪੁੱਜੀ ਵਿਧਾਇਕਾ ਨੀਨਾ ਮਿੱਤਲ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਸੀਪੀ ਸ਼ਰਮਾ ਅਤੇ ਰਵਨੀਤ ਕੌਰ ਨੂੰ ਸੰਗਰੂਰ ਸਥਿਤ ਪਾਣੀ ਵਾਲੀ ਟੈਂਕੀ ਤੋਂ 6ਵੇਂ ਦਿਨ ਹੇਠਾਂ ਉਤਾਰਿਆ ਸੀ ਅਤੇ ਵੀਡੀਓ ਕਾਲ ਦੇ ਰਾਹੀਂ ਸਿੱਖਿਆ ਮੰਤਰੀ ਮੀਤ ਹੇਅਰ ਨੇ ਵੀ ਗੱਲ ਕਰਕੇ 10 ਦਿਨਾਂ ਦੇ ਵਿੱਚ ਉਹਨਾਂ ਦੀ ਮੰਗ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਇਹ ਵਾਅਦਾ ਵੀ ਵਫਾ ਨਹੀਂ ਹੋਇਆ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਕੋਠੀ ਅੱਗੇ ਪੁਲਿਸ ਮੁਲਾਜ਼ਮਾਂ ਨੇ ਲਾਠੀਚਾਰਜ ਕਰਦਿਆਂ ਪ੍ਰਦਰਸ਼ਨਕਾਰੀਆਂ ਦੇ ਲੱਤਾਂ ਵੀ ਮਾਰੀਆਂ। ਸੋ ਇਹ ਬੇਰੁਜ਼ਗਾਰ ਅਧਿਆਪਕਾਂ ਦੀ ਹੋਣੀ ਹੈ, ਜਿਨ੍ਹਾਂ ਨੇ ਪਹਿਲਾਂ ਲੰਬੀ, ਫਿਰ ਪਟਿਆਲਾ ਤੇ ਹੁਣ ਸੰਗਰੂਰ ਵਿਜੇ ਇੰਦਰ ਸਿੰਗਲਾ ਦੇ ਘਰ ਦੇ ਬਾਹਰ ਮੂਹਰੇ ਵੀ ਉਹਨਾਂ ਨੇ ਧਰਨੇ ਲਾਏ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਪੰਜਾਬ ਵਿਧਾਨ ਸਭਾ ਦੇ ਵਿੱਚ ਹੁਣ ਇੱਕ ਮੀਟਿੰਗ ਤੇ ਇੱਕ ਟੀਏ ਫਾਰਮੂਲਾ ਲਾਗੂ ਕਰਨ ਦੀ ਤਿਆਰੀ ਖਿੱਚੀ ਜਾ ਰਹੀ ਹੈ। ਹੁਣ ਇਹ ਫਾਰਮੂਲਾ ਹੈ ਕਿ ਅਸਲ ਦੇ ਵਿੱਚ ਇਹ ਸਮਝਣਾ ਬੜਾ ਜ਼ਰੂਰੀ ਹੈ। ਇਹ ਫਾਰਮੂਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਕਿਫਾਇਤੀ ਮੁਹਿੰਮ ਦੇ ਤਹਿਤ ਸਾਬਕਾ ਵਿਧਾਇਕਾਂ ਨੂੰ ਇੱਕ ਟਰਮ ਦੀ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ। ਹੁਣ ਅਗਲੇ ਪੜਾਅ ਵਜੋਂ ਮੌਜੂਦਾ ਵਿਧਾਇਕਾਂ ਦੇ ਟੀਏ, ਜਿਹਨੂੰ ਅਸੀਂ ਸਫਰ ਭੱਤਾ ਕਹਿ ਦਿੰਦੇ ਹਾਂ, ਉਹਦੇ ਤੇ ਕੱਟ ਲਾਉਣ ਦੀ ਤਿਆਰੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇਸ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਤੇ ਜੇਕਰ ਗੱਲ ਸਿਰੇ ਚੜ੍ਹਦੀ ਹੈ ਤਾਂ ਸਾਲਾਨਾ ਕਰੀਬ 2 ਕਰੋੜ 70 ਲੱਖ ਰੁਪਏ ਦੀ ਬਚਤ ਹੋ ਸਕਦੀ ਹੈ। 2.25 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਜਾਂ ਕਹਿ ਲਓ ਪੰਜਾਬ ਦੇ ਖਜ਼ਾਨੇ ਦਾ ਬਚ ਸਕਦਾ ਹੈ। ਵਿਧਾਨ ਸਭਾ ਦੀਆਂ ਕਰੀਬ ਇਸ ਵੇਲੇ 15 ਕਮੇਟੀਆਂ, ਜਿਨ੍ਹਾਂ ਦੀਆਂ ਮੀਟਿੰਗਾਂ ਹਰ ਮੰਗਲਵਾਰ ਤੇ ਸ਼ੁੱਕਰਵਾਰ ਹੁੰਦੀਆਂ। ਇੱਕ ਵਿਧਾਇਕ 2-2 ਕਮੇਟੀਆਂ ਦੇ ਮੈਂਬਰ ਹੈ। ਕਰੀਬ 100 ਵਿਧਾਇਕ ਇਸ ਵੇਲੇ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨੇ। ਪਹਿਲਾਂ ਇੱਕ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਬਦਲੇ ਵਿਧਾਇਕ ਨੂੰ 3 ਦਿਨਾਂ ਦਾ ਟੀਏ ਮਿਲਦਾ ਸੀ। ਮਤਲਬ ਕਿ ਮੀਟਿੰਗ ਲਈ ਚੰਡੀਗੜ੍ਹ ਆਉਣ, ਦੂਜੇ ਦਿਨ ਮੀਟਿੰਗ ਅਟੈਂਡ ਕਰਨ ਅਤੇ ਤੀਜੇ ਦਿਨ ਵਾਪਸ ਜਾਣ ਦਾ ਟੀਏ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਪ੍ਰਤੀ ਦਿਨ 1500 ਰੁਪਇਆ ਦਿੱਤਾ ਜਾਂਦਾ, ਯਾਨੀ ਕਿ 4500 ਰੁਪਇਆ ਫਿਰ ਜਦੋਂ ਵਿਧਾਇਕ ਕੋਈ ਮੀਟਿੰਗ ਕਰਨ ਆਉਂਦਾ ਤਾਂ ਉਹਦਾ ਬਣ ਜਾਂਦਾ। ਸੋ ਹੁਣ ਨਵਾਂ ਫੈਸਲਾ ਲਿਆ ਜਾ ਰਿਹਾ ਹੈ ਕਿ ਇੱਕ ਐਮਐਲਏ ਜਦੋਂ ਮੀਟਿੰਗ ਕਰਨ ਆਊਗਾ ਤੇ ਉਸ ਨੂੰ ਮੀਟਿੰਗ ਅਟੈਂਡ ਕਰਨ ਬਦਲੇ ਸਿਰਫ ਇੱਕ ਦਿਨ ਦਾ ਹੀ ਟੀਏ, ਮਤਲਬ 1500 ਰੁਪਇਆ ਦਿੱਤਾ ਜਾਊਗਾ। 3 ਦਿਨਾਂ ਦਾ ਟੀਏ ਦੇਣ ਦੀ ਵਿਵਸਥਾ ਉਹਨਾਂ ਦਿਨਾਂ ਦੀ ਹੈ ਜਦੋਂ ਵਿਧਾਇਕ ਬੱਸਾਂ ਤੇ ਸਫ਼ਰ ਕਰਦੇ ਸਨ। ਪਹਿਲਾ ਟੀਏ ਪ੍ਰਤੀ ਦਿਨ 1000 ਰੁਪਏ ਹੁੰਦਾ ਸੀ। ਗੱਠਜੋੜ ਦੀ ਸਰਕਾਰ, ਯਾਨੀ ਕਿ ਅਕਾਲੀ ਭਾਜਪਾ ਦੀ ਸਰਕਾਰ, ਜਿਹਨੂੰ ਲੋਕ ਪਤੀ ਪਤਨੀ ਦਾ ਰਿਸ਼ਤਾ ਵੀ ਕਹਿ ਦਿੰਦੇ ਆ, ਉਹਨਾਂ ਨੇ ਫਿਰ 2016 ਦੇ ਵਿੱਚ ਇਹ ਟੀਏ ਨੂੰ ਵਧਾ ਕੇ ਪ੍ਰਤੀ ਮੀਟਿੰਗ 1500 ਰੁਪਏ ਕੀਤਾ ਸੀ। ਤੇ ਇੱਥੇ ਦੱਸਦੇ ਆ ਵੀ ਇੱਕ ਵਿਧਾਇਕ ਜਿਹੜਾ ਉਹ 2-2 ਕਮੇਟੀਆਂ ਦਾ ਮੈਂਬਰ ਹੋਣ ਕਰਕੇ ਹਫ਼ਤੇ ਦੇ ਵਿੱਚ
6 ਦਿਨ ਦਾ ਟੀਏ ਲੈਣ ਦਾ ਹੱਕਦਾਰ ਬਣ ਜਾਂਦਾ ਸੀ। ਪ੍ਰਤੀ ਮਹੀਨਾ 24 ਦਿਨ ਦਾ ਟੀਏ ਪ੍ਰਤੀ ਵਿਧਾਇਕ ਮਿਲ ਜਾਂਦਾ ਸੀ। ਨਵੇਂ ਫਾਰਮੂਲੇ ਦੇ ਤਹਿਤ ਪ੍ਰਤੀ ਵਿਧਾਇਕ ਪ੍ਰਤੀ ਮਹੀਨਾ 24 ਲੱਖ ਰੁਪਏ ਦੀ ਬਚਤ ਹੋਊਗੀ ਤੇ ਇਸ ਲਿਹਾਜ਼ ਦੇ ਨਾਲ 2 ਕਰੋੜ 64 ਲੱਖ ਰੁਪਇਆ ਸਾਲਾਨਾ ਬਚੂਗਾ। ਹਰ ਵਿਧਾਇਕ ਨੂੰ ਮੀਟਿੰਗ ਅਟੈਂਡ ਕਰਨ ਬਦਲੇ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਤੇਲ ਖਰਚ ਵੱਖਰਾ ਮਿਲਦਾ ਸੀ। ਪੰਜਾਬ ਸਰਕਾਰ ਦੀ ਇਹ ਵੀ ਸਮਝ ਹੈ ਕਿ ਵਿਧਾਇਕ ਮੀਟਿੰਗ ਵਾਲੇ ਦਿਨ ਹੀ ਚੰਡੀਗੜ੍ਹ ਆਉਂਦੇ ਆ ਤੇ ਉਸੇ ਦਿਨ ਹੀ ਵਾਪਸ ਚਲੇ ਜਾਂਦੇ, ਪਰ ਉਹ 3 ਦਿਨਾਂ ਦਾ ਟੀਏ ਕਲੇਮ ਕਰਦੇ ਆ। ਮੁੱਖ ਮੰਤਰੀ ਨੇ ਇਸ ਫੈਸਲੇ ਤੇ ਆਖਰੀ ਮੋਹਰ ਤਾਂ ਨਹੀਂ ਲਾਈ, ਪਰ ਇਹ ਫੈਸਲਾ ਵਿਧਾਇਕਾਂ ਨੂੰ ਨਾਖੁਸ਼ ਕਰਨ ਵਾਲਾ ਜ਼ਰੂਰ ਹੋਊਗਾ। ਇਸ ਤੋਂ ਪਹਿਲਾਂ ਵੀ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰਨ ਦੇ ਨਾਲ ਸਾਲਾਨਾ 19 ਕਰੋੜ 53 ਲੱਖ ਰੁਪਏ ਬਚਤ ਹੋਣ ਦੀ ਗੱਲ ਕਹੀ ਗਈ ਹੈ। ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲਾਂ ਹੀ ਨਿਸ਼ਾਨੇ ਤੇ ਲਿਆ ਗਿਆ ਹੈ ਕਿ ਇੱਕ ਬੰਨੇ ਪੰਜਾਬ ਸਰਕਾਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਤੇ ਕੱਟ ਲਾ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦੂਜੇ ਸੂਬਿਆਂ ਦੇ ਵਿੱਚ ਇਸ਼ਤਿਹਾਰਬਾਜ਼ੀ ਕਰਕੇ ਕਰੋੜਾਂ ਰੁਪਏ ਰੋੜ ਵੀ ਰਹੀ ਹੈ। ਸੋ ਇਹ ਪੋਲੀਟੀਕਲ ਰਿਫਾਰਮਸ ਦਾ ਦੌਰ ਕਾਫੀ ਲੰਬਾ ਹੈ। ਸਾਨੂੰ ਇਹ ਕਹਿਣਾ ਪਊਗਾ ਕਿ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ, ਕਿਉਂਕਿ ਅਸੀਂ ਖੁਦ ਇੱਥੇ ਬਹਿ ਕੇ ਗੱਲਾਂ ਕਰਦੇ ਰਹੇ ਹਾਂ ਕਿ ਦੇਸ਼ ਦੇ ਵਿੱਚ ਜਿੰਨਾ ਚਿਰ ਤੁਸੀਂ ਰਿਫਾਰਮਸ ਨਹੀਂ ਕਰੋਗੇ ਪੋਲੀਟੀਕਲ ਕਲਾਸ ਦੇ ਵਿੱਚ, ਪੋਲੀਟੀਕਲ ਸਿਸਟਮ ਦੇ ਵਿੱਚ, ਤਾਂ ਉਹਨਾਂ ਚਿਰ ਲੁੱਟ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਜਾਰੀ ਰਹੂਗੀ। ਔਰ ਪੰਜਾਬੀ ਰੇਡੀਓ ਯੂਐਸਏ ਨੇ ਤਾਂ ਹਮੇਸ਼ਾ ਪੋਲੀਟੀਕਲ ਰਿਫਾਰਮਸ ਦੀ ਹਾਮੀ ਭਰੀ ਹੈ, ਕਿਉਂਕਿ ਕਿੰਨਾ ਕੁ ਚਿਰ ਤੁਸੀਂ ਉਹ ਪੁਰਾਣੀਆਂ ਵਿਵਸਥਾਵਾਂ ਤੇ ਤੁਰੇ ਫਿਰੋਗੇ। ਕਿਉਂਕਿ ਵਿਧਾਇਕ ਜਦੋਂ ਬੱਸਾਂ ਤੇ ਸਫ਼ਰ ਕਰਦੇ ਸੀ ਉਦੋਂ 1000 ਰੁਪਇਆ ਮਹੀਨਾ ਮਿਲਦਾ ਸੀ, ਤੁਸੀਂ ਆਪ ਦੇਖੋ। ਹੁਣ ਕਾਰਾਂ ਨੇ, ਚੰਡੀਗੜ੍ਹ ਤੋਂ ਕਿਸੇ ਵੀ ਇਲਾਕੇ ਦੇ ਵਿੱਚ ਜਾਣਾ 4 ਘੰਟਿਆਂ ਤੋਂ ਵੱਧ ਦਾ ਸਫ਼ਰ ਨਹੀਂ ਹੈ। ਤਕਰੀਬਨ ਹਾਈਵੇਜ਼ ਬਣ ਗਏ ਨੇ, ਵਿਧਾਇਕਾਂ ਦਾ ਤਾਂ ਟੋਲ ਵੀ ਨਹੀਂ ਲੱਗਦਾ। ਸੋ ਇਹਨਾਂ ਨੂੰ ਸਾਰੀਆਂ ਛੋਟਾਂ ਨੇ। ਇੱਕ ਵਿਧਾਇਕ ਜੇਕਰ ਇੱਕ ਬੇਰੁਜ਼ਗਾਰ ਬੰਦਾ ਚੰਡੀਗੜ੍ਹ ਦੇ ਵਿੱਚ ਦਫ਼ਤਰ, ਕਿਸੇ ਵੀ ਦਫ਼ਤਰ ਦੇ ਵਿੱਚ ਫਾਰਮ ਭਰਨ ਜਾਵੇ, ਉਹ ਵਿਚਾਰਾ 4 ਵਾਲੀ ਸਵੇਰ ਵਾਲੀ ਬੱਸ ਫੜ ਕੇ ਤੇ 8, 8:30 ਵਜੇ, 8:15 ਵਜੇ, 9 ਵਜੇ ਵੀ ਚੰਡੀਗੜ੍ਹ ਪਹੁੰਚ ਜਾਂਦਾ ਤੇ ਸ਼ਾਮ ਨੂੰ ਆਪਣਾ ਕੰਮ-ਕਾਰ ਨਿਬੇੜ ਕੇ 3, 3:30 ਵਜੇ, 4 ਵਜੇ ਫਿਰ ਘਰ ਨੂੰ ਵਾਪਸ ਆਉਂਦਾ। ਤੇ ਇਸੇ ਤਰ੍ਹਾਂ ਹੀ ਕਰਦੇ ਆ ਪੰਜਾਬ ਦੇ ਨੌਜਵਾਨ। ਜਲਾਲਾਬਾਦ ਜਾਂ ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਸਰਹੱਦੀ ਜ਼ਿਲ੍ਹੇ, ਹੁਸ਼ਿਆਰਪੁਰ ਜਾਂ ਗੁਰਦਾਸਪੁਰ, ਪੰਜਾਬ ਦੇ ਜਿੰਨੇ ਵੀ ਉਹ ਏਰੀਏ ਨੇ ਜਿਹੜੇ ਚੰਡੀਗੜ੍ਹ ਤੋਂ ਦੂਰ ਪੈਂਦੇ ਨੇ, ਇਲਾਕੇ ਨੇ, ਤੇ ਉੱਥੇ ਲੋਕ ਏਦਾਂ ਹੀ ਕਰਦੇ, ਰਾਤ ਨੂੰ 10-10, 11-11 ਵਜੇ ਘਰੇ ਪੜ੍ਹਦੇ ਆ। ਇਹਨਾਂ ਕੋਲ ਤਾਂ ਫੇਰ ਸਰਕਾਰੀ ਗੱਡੀਆਂ, ਟੋਲ ਕੋਈ ਲੱਗਦਾ ਨਹੀਂ, ਖਾਣਾ ਪਾਣੀ ਸਾਰਾ ਮੁਫ਼ਤ ਦਾ ਹੈ, ਵਿਧਾਇਕ ਕੰਮ ਕਰ ਸਕਦੇ ਆ। ਸੋ ਜੇਕਰ ਇਹ ਚੰਗੀ ਗੱਲ ਹੈ ਕਿ ਇੱਕ ਦਿਨ ਦਾ ਹੀ ਟੀਏ, ਜਿਸ ਦਿਨ ਦੀ ਮੀਟਿੰਗ ਉਸ ਦਿਨ ਦਾ ਟੀਏ ਦਿੱਤਾ ਜਾਓ। ਸੋ ਇਹ ਪੋਲੀਟੀਕਲ ਰਿਫਾਰਮਸ ਨੇ, ਇਹਨਾਂ ਦੀ ਗਤੀ ਬੇਸ਼ੱਕ ਸਲੋ ਹੋ ਸਕਦੀ ਆ, ਪਰ ਇਹ ਹੋਣੇ ਚਾਹੀਦੇ ਨੇ। ਔਰ ਜਿਹੜਾ ਵੀ ਬੰਦਾ ਕਰੂਗਾ, ਈਵਨ ਕਿ ਭਗਵੰਤ ਮਾਨ ਨਹੀਂ, ਜਿਹੜਾ ਵੀ ਬੰਦਾ ਕਰੂਗਾ ਤਾਂ ਉਹਨੂੰ ਇਹਦੀ ਪ੍ਰੇਜ਼ ਜਿਹੜੀ ਆ, ਉਹ ਸ਼ਲਾਘਾ ਉਹਦੀ ਜ਼ਰੂਰ ਹੋਊਗੀ, ਕਿਉਂਕਿ ਇਹ ਪੁਰਾਣੀਆਂ ਵਿਵਸਥਾਵਾਂ ਬਹੁਤੀ ਲੁੱਟ ਦਾ ਕਾਰਨ ਬਣੀਆਂ ਨੇ। ਇਸੇ ਕਰਕੇ ਪੋਲੀਟੀਕਲ ਧਿਰਾਂ ਨੇ ਲੁੱਟਿਆ ਵਾ ਖਜ਼ਾਨਿਆਂ ਨੂੰ ਵੀ, ਲੋਕਾਂ ਨੂੰ ਵੀ, ਅਸਾਸਿਆਂ ਨੂੰ ਵੀ। ਇਹ ਸੱਚ ਆ। ਸੋ ਖੈਰ, ਆਪਣਾ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਸੀਂ ਜੁੜੇ ਰਹੋ। ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਇਸ ਤਰ੍ਹਾਂ ਦਿੰਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ।